ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਧੰਨ ਗੁਰੂ ਰਾਮਦਾਸ ਜੀ, ਧੰਨ ਬਾਬਾ ਦੀਪ ਸਿੰਘ ਜੀ। ਦਿੱਲੀ ਦੀਆਂ ਸੰਗਤਾਂ ਇਹ ਧਿਆਨ ਨਾਲ ਬੇਨਤੀ ਨੂੰ ਸੁਣਨ। 16 ਜੂਨ ਨੂੰ ਰਾਤੀ 9:30 ਤੋਂ 11 ਵਜੇ ਤੱਕ ਗੁਰਦੁਆਰਾ ਨਾਨਕ ਪਿਆਉ ਸਾਹਿਬ ਦਿੱਲੀ ਦਾਸ ਕੀਰਤਨ ਦੀ ਸੇਵਾ ਵਾਸਤੇ ਪਹੁੰਚ ਰਿਹਾ ਹੈ। ਮੇਰੀ ਸਾਰੇ ਪਰਿਵਾਰਕ ਮੈਂਬਰਾਂ ਦੇ ਚਰਨਾਂ ਵਿੱਚ ਸਨਿਮਰ ਬੇਨਤੀ, ਜਿਹੜੇ ਤੁਸੀਂ ਰੋਜ਼ ਜੁੜਦੇ ਹੋ, ਰੋਜ਼ ਕੀਰਤਨ ਸੁਣਦੇ ਹੋ, ਤੇ ਮੈਂ ਸਭ ਨੂੰ ਬੇਨਤੀ ਕਰਦਾ, ਪਰਿਵਾਰਾਂ ਸਮੇਤ, ਸੰਗਤਾਂ ਸਮੇਤ ਵੱਧ ਤੋਂ ਵੱਧ ਵੱਡੀ ਗਿਣਤੀ ਦੇ ਵਿੱਚ ਇਹ ਸਾਰੇ ਸਮਾਗਮਾਂ ਦੇ ਵਿੱਚ ਦਰਸ਼ਨ ਦਿਓ ਔਰ ਗੁਰੂ ਪਿਤਾ ਜੀ ਦੀਆਂ ਖੁਸ਼ੀਆਂ ਪ੍ਰਾਪਤ ਕਰੋ। ਔਰ ਇਸ ਸੁਨੇਹੇ ਨੂੰ ਅੱਗੇ ਤੋਂ ਅੱਗੇ ਸ਼ੇਅਰ ਜ਼ਰੂਰ ਕਰਿਓ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਧੰਨ ਗੁਰੂ ਰਾਮਦਾਸ ਜੀ, ਧੰਨ ਬਾਬਾ ਦੀਪ ਸਿੰਘ ਜੀ। ਸਾਧ ਸੰਗਤ ਜੀ, ਬੇਨਤੀ ਹੈ 20 ਤਰੀਕ ਆ ਰਹੀ, 20 ਤਰੀਕ ਨੂੰ ਰਾਤ ਨੂੰ 7:30 ਤੋਂ 9:30 ਵਜੇ ਤੱਕ ਗੁਰਦੁਆਰਾ ਬੀਬੀ ਕੌਲਾਂ ਜੀ ਕੌਲਸਰ ਸਾਹਿਬ ਵਿਖੇ ਅਸੀਂ ਸਾਰੇ ਸ਼ੁਕਰਾਨਾ ਸਮਾਗਮ ਦੇ ਵਿੱਚ ਜੁੜਾਂਗੇ। ਮੇਰੀ ਸਾਰੇ ਪਰਿਵਾਰਕ ਮੈਂਬਰਾਂ ਦੇ ਚਰਨਾਂ 'ਚ ਬੇਨਤੀ, ਪਿਆਰਿਓ, ਜ਼ਰੂਰੀ ਤੋਂ ਜ਼ਰੂਰੀ ਰੁਝੇਵਿਆਂ ਨੂੰ ਛੱਡ ਕੇ ਤੁਸੀਂ ਕੌਲਸਰ ਸਾਹਿਬ ਵਿਖੇ ਦਰਸ਼ਨ ਦੇਣੇ। ਔਰ ਤੁਹਾਨੂੰ ਸਭ ਨੂੰ ਪਤਾ 20 ਤਰੀਕ ਦਾ ਅਸੀਂ ਜਿਹੜਾ ਸਮਾਗਮ ਕਰਦੇ ਹਾਂ, ਇਹ ਉਹ ਬਖਸ਼ਿਸ਼ਾਂ ਭਰਿਆ ਅਸਥਾਨ ਹੈ ਜਿਸ ਅਸਥਾਨ 'ਤੇ ਗੁਰੂ ਹਰਗੋਬਿੰਦ ਸਾਹਿਬ ਪ੍ਰਤੱਖ ਹੋ ਕੇ ਵਰਤਦੇ ਨੇ। ਇੱਕ ਇੱਕ ਦੇ ਪੁੱਠੇ ਕਰਮਾਂ ਨੂੰ ਸਿੱਧਿਆਂ ਕਰਦੇ ਨੇ, ਇੱਕ ਇੱਕ ਦੀ ਝੋਲੀ ਨਹੀਂ ਭਰਦੇ, ਸਭ ਨੂੰ ਝੋਲੀਆਂ ਭਰਨ ਵਾਲਾ ਬਣਾਉਂਦੇ ਨੇ। ਜਿਹੜੀਆਂ ਸੰਗਤਾਂ ਹਰ ਮਹੀਨੇ ਆ ਕੇ ਹਾਜ਼ਰੀਆਂ ਭਰਦੀਆਂ ਨੇ, ਉਹਨਾਂ ਨੂੰ ਪਤਾ ਹੈ ਕਿਵੇਂ ਕਿਵੇਂ ਸਤਿਗੁਰੂ ਉਹਨਾਂ ਦੇ ਨਾਲ ਪ੍ਰਤੱਖ ਵਰਤ ਰਹੇ ਨੇ। ਆਓ ਭਾਗਾਂ ਵਾਲਿਓ, ਆਪਣੇ ਪੁੱਠੇ ਕਰਮਾਂ ਨੂੰ ਸਿੱਧਿਆਂ ਕਰਵਾਉਣ ਦਾ ਸਮਾਂ ਜੋ ਪਿਤਾ ਜੀ ਨੇ ਸਾਨੂੰ ਦਿੱਤਾ, ਇਸ ਸਮੇਂ ਤੋਂ ਪੂਰਾ ਲਾਹਾ ਲਈਏ। ਔਰ ਵੱਡੀ ਗਿਣਤੀ ਦੇ ਵਿੱਚ 20 ਤਰੀਕ ਨੂੰ ਸਾਰਿਆਂ ਨੇ ਸ਼ਾਮੀ 7 ਵਜੇ ਤੱਕ ਪਹੁੰਚ ਜਾਣਾ। 7:30 ਤੋਂ 9:30 ਵਜੇ ਤੱਕ ਆਪਾਂ ਸਾਰਿਆਂ ਨੇ ਰਲ ਕੇ ਕੀਰਤਨ ਕਰਨਾ। ਪੂਰੀਆਂ ਖੁਸ਼ੀਆਂ ਬਾਪੂ ਜੀ ਦੀਆਂ ਲੈ ਕੇ ਫਿਰ ਗੁਰੂ ਪਿਤਾ ਕੋਲੋਂ ਤੁਸੀਂ ਸਾਰਿਆਂ ਨੇ ਵਿਦਾਇਗੀ ਲੈਣੀ। ਇਸ ਸੁਨੇਹੇ ਨੂੰ ਅੱਗੇ ਤੋਂ ਅੱਗੇ ਸ਼ੇਅਰ ਜ਼ਰੂਰ ਕਰਿਓ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਧੰਨ ਗੁਰੂ ਰਾਮਦਾਸ ਜੀ, ਧੰਨ ਬਾਬਾ ਦੀਪ ਸਿੰਘ ਜੀ। ਅੰਮ੍ਰਿਤ ਵੇਲਾ ਸੱਚ ਨਾਉ ਵਡਿਆਈ ਵਿਚਾਰ। ਸਾਧ ਸੰਗਤ ਜੀ, 18, 19, 20 ਔਰ 21 ਜੂਨ ਰੋਜ਼ਾਨਾ ਸਵੇਰੇ ਅੰਮ੍ਰਿਤ ਵੇਲੇ 4 ਵਜੇ ਤੋਂ 6 ਵਜੇ ਤੱਕ 4 ਰੋਜ਼ਾ ਵਿਸ਼ੇਸ਼ ਅੰਮ੍ਰਿਤ ਵੇਲਾ ਸਮਾਗਮ ਰੱਖਿਆ ਗਿਆ। ਬਾਬਾ ਦੀਪ ਸਿੰਘ ਚੈਰੀਟੇਬਲ ਟਰਸਟ, ਦਾਤਾ ਬੰਦੀ ਛੋੜ ਪਬਲਿਕ ਸਕੂਲ, ਰਾਮ ਤੀਰਥ ਰੋਡ, ਸ੍ਰੀ ਅੰਮ੍ਰਿਤਸਰ ਸਾਹਿਬ ਵਿਖੇ। ਮੇਰੀ ਸਾਰੇ ਪਰਿਵਾਰਕ ਮੈਂਬਰਾਂ ਦੇ ਚਰਨਾਂ ਵਿੱਚ ਨਿਮਰਤਾ ਸਹਿਤ ਬੇਨਤੀ ਹੈ ਕਿ ਜ਼ਰੂਰੀ ਤੋਂ ਜ਼ਰੂਰੀ ਰੁਝੇਵਿਆਂ ਨੂੰ ਛੱਡ ਕੇ ਇਹ 4 ਦਿਨ ਆ ਕੇ ਤੁਸੀਂ ਅੰਮ੍ਰਿਤ ਵੇਲੇ ਦੇ ਸਮਾਗਮਾਂ ਦੇ ਲਾਹੇ ਲੈਣੇ। ਔਰ ਗੁਰੂ ਪਿਤਾ ਜੀ ਕੋਲੋਂ ਜਿਹੜੀਆਂ ਵੀ ਦਾਤਾਂ ਤੁਸੀਂ ਮੰਗਣੀਆਂ ਨੇ ਨਾ, ਬਾਪੂ ਜੀ ਨੇ ਸਾਰੀਆਂ ਦਾਤਾਂ ਦੇ ਨਾਲ ਸਾਨੂੰ ਨਿਵਾਜਣਾ। ਔਰ ਜਿਹੜੇ ਪ੍ਰੇਮੀ ਅੰਮ੍ਰਿਤ ਵੇਲਿਆਂ ਦੇ ਦੀਵਾਨਾਂ ਦੇ ਵਿੱਚ ਪਿਛਲੇ ਸਮਿਆਂ 'ਚ ਜਿਨ੍ਹਾਂ ਨੇ ਹਾਜ਼ਰੀਆਂ ਭਰੀਆਂ ਨੇ ਆ ਕੇ, ਉਹਨਾਂ ਨੂੰ ਪਤਾ ਹੈ ਅੰਮ੍ਰਿਤ ਵੇਲੇ ਦਾ ਸਦਕਾ ਬਾਪੂ ਜੀ ਨੇ ਇੱਕ ਨੂੰ ਕਿਵੇਂ ਬਖਸ਼ਿਸ਼ਾਂ ਵੰਡਣ ਵਾਲਾ ਬਣਾਤਾ ਹੈ। ਇੱਕ ਦੇ ਕਿੰਨੇ ਕਾਰਜ ਸਵਾਰੇ ਨੇ ਬਾਪੂ ਦੀਪ ਸਿੰਘ ਨੇ। ਆਓ ਭਾਗਾਂ ਵਾਲਿਓ, ਇਹ 4 ਦਿਨਾਂ ਦਾ ਵਿਸ਼ੇਸ਼ ਅੰਮ੍ਰਿਤ ਵੇਲੇ ਦਾ ਜਿਹੜਾ ਸਮਾਗਮ ਹੈ ਅੰਮ੍ਰਿਤਸਰ ਸਾਹਿਬ, ਭਾਵੇਂ ਤੁਸੀਂ ਰੁਕਣ ਦਾ ਪ੍ਰਬੰਧ ਰਿਸ਼ਤੇਦਾਰਾਂ ਦੇ ਘਰ ਕਰ ਲਓ, ਹੋਟਲ ਦਾ ਪ੍ਰਬੰਧ ਕਰ ਲਓ, ਭਾਵੇਂ ਸਰਾਂ ਦਾ ਪ੍ਰਬੰਧ ਕਰ ਲਓ, ਪਰ 4 ਦਿਨ ਆ ਕੇ ਤੁਸੀਂ ਸਾਰਿਆਂ ਨੇ ਅੰਮ੍ਰਿਤ ਵੇਲੇ ਦੇ ਸਮਾਗਮਾਂ ਵਿੱਚ ਹਾਜ਼ਰੀ ਭਰਨੀ। ਔਰ ਸਭ ਨੂੰ ਪਤਾ ਹੀ ਹੈ, ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਜੰਗ ਦੇ ਮੈਦਾਨ ਦੇ ਵਿੱਚ ਵੀ, ਪਿਆਰਿਓ, ਅੰਮ੍ਰਿਤ ਵੇਲੇ ਨੂੰ ਸੰਭਾਲਣ ਦੇ ਪੂਰਨੇ ਪਾਏ ਨੇ। 250 ਸਿੰਘ ਸ਼ਹੀਦ ਕਰਵਾਉਣਾ ਮਨਜ਼ੂਰ ਕਰ ਲਿਆ ਸੀ, ਪਰ ਬਾਪੂ ਜੀ ਨੇ ਅੰਮ੍ਰਿਤ ਵੇਲਾ ਨਹੀਂ ਸੀ ਛੱਡਿਆ। ਤਾਂ ਮੇਰੀ ਬੇਨਤੀ, 4 ਦਿਨ 18, 19, 20 ਔਰ 21 ਜੂਨ ਨੂੰ ਅੰਮ੍ਰਿਤ ਵੇਲੇ ਦੇ ਸਮਾਗਮਾਂ ਵਿੱਚ ਆ ਕੇ ਹਾਜ਼ਰੀਆਂ ਭਰੋ ਔਰ ਬਾਪੂ ਦੀਪ ਸਿੰਘ ਦੀਆਂ ਖੁਸ਼ੀਆਂ ਪ੍ਰਾਪਤ ਕਰੋ। ਇਸ ਸੁਨੇਹੇ ਨੂੰ ਅੱਗੇ ਤੋਂ ਅੱਗੇ ਪਹੁੰਚਾਓ, ਤਾਂ ਜੋ ਜਿਹੜੇ ਅੱਜ ਤੱਕ ਅੰਮ੍ਰਿਤ ਵੇਲੇ ਨਹੀਂ ਉੱਠੇ, ਉਹ ਵੀ ਅੰਮ੍ਰਿਤ ਵੇਲੇ ਦਾ ਰਸ ਲੈਣ ਔਰ ਬਾਪੂ ਦੀਪ ਸਿੰਘ ਦੇ ਚਰਨਾਂ ਦੇ ਵਿੱਚ ਆਪਣੀਆਂ ਅਰਜ਼ੀਆਂ ਕਬੂਲ ਕਰਵਾ ਲੈਣ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਗੁਰੂ ਅਰਜਨ ਦੇਵ ਪਾਤਸ਼ਾਹ ਜੀ ਦੇ ਬੇਅੰਤ ਪਰ ਉਪਕਾਰਾਂ ਚੋਂ ਇੱਕ ਪਰ ਉਪਕਾਰ ਅੱਜ ਮੈਂ ਸਾਂਝਾ ਕਰਨਾ। ਬੇਅੰਤ ਪਰ ਉਪਕਾਰਾਂ ਚੋਂ ਕਿਹੜੇ ਪਰ ਉਪਕਾਰ ਸਾਡੇ ਤੇ ਕੀਤੇ, ਅਸੀਂ ਗਿਣੇ ਨਹੀਂ ਸਕਦੇ। ਅਸੀਂ ਤੁਸੀਂ ਕਿੱਡੀ ਵੱਡੀ ਸ੍ਰਿਸ਼ਟੀ ਏ। ਸ੍ਰਿਸ਼ਟੀ ਦੇ ਵਿੱਚ 84 ਲੱਖ ਜੂਨ ਏ, 84 ਲੱਖ ਜੂਨ। ਇੱਕ ਜੂਨ ਦੇ ਵਿੱਚ ਕਰੋੜਾਂ ਪ੍ਰਾਣੀ ਨੇ।
ਇੱਕ ਇੱਕ ਪ੍ਰਾਣੀ ਦੇ ਇੱਕ ਇੱਕ ਸਰੀਰ ਦੇ ਉੱਤੇ ਕਰੋੜਾਂ ਕਰੋੜਾਂ ਰੋਮ ਨੇ ਪਿਆਰਿਓ। ਇੱਕ ਇੱਕ ਪ੍ਰਾਣੀ ਦੇ ਇੱਕ ਇੱਕ ਰੋਮ ਦੇ ਉੱਤੇ ਲੱਗ ਜਾਣ ਕਰੋੜਾਂ ਕਰੋੜਾਂ ਜੀਭਾਂ, ਤੇ ਇੱਕ ਇੱਕ ਪ੍ਰਾਣੀ ਕਰੋੜਾਂ ਕਰੋੜਾਂ ਜਨਮ ਧਾਰ ਕੇ ਵੀ ਪਾਤਸ਼ਾਹ ਸਾਈ ਦੀਆਂ ਵਡਿਆਈਆਂ ਕਰਨ ਲੱਗ ਪਵੇ, ਅੰਤ ਤਾਂ ਵੀ ਨਹੀਂ ਕੋਈ ਪਾ ਸਕਦਾ। ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ। ਪਰ ਆਓ ਕੁਝ ਸਮਾਂ ਉਹਨਾਂ ਦੀਆਂ ਵਡਿਆਈਆਂ ਕਰਨ ਦਾ ਯਤਨ ਕਰੀਏ। ਇਸ ਵਾਸਤੇ ਨਹੀਂ ਕਿ ਆਪਾਂ ਅੰਤ ਪਾਉਣਾ ਹੈ, ਇਸ ਵਾਸਤੇ ਵਡਿਆਈਆਂ ਕਿ ਕਿਸੇ ਨਾ ਕਿਸੇ ਢੰਗ ਨਾਲ ਸਾਡੇ ਮਨ ਦੇ ਉੱਤੋਂ ਪਾਪਾਂ ਦੀ ਤਹਿ ਹਲਕੀ ਹੋ ਜੇ, ਕਿਸੇ ਨਾ ਕਿਸੇ ਢੰਗ ਨਾਲ ਸਾਡੀ ਨੇੜਤਾ ਬਾਪੂ ਜੀ ਦੇ ਚਰਨਾਂ ਨਾਲ ਹੋਰ ਵੱਧ ਜਾਵੇ। ਆਖੋ ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ। ਪਿਆਰ ਨਾਲ ਲਖੋ ਨੇ ਜੀ, ਧੰਨ ਬਾਬਾ ਦੀਪ ਸਿੰਘ ਜੀ। ਇਹ ਮੇਰੀ ਬੇਨਤੀ, ਜਿਹੜੇ ਤੇ ਰੋਜ਼ ਤੁਸੀਂ ਪਰਿਵਾਰਕ ਮੈਂਬਰ ਬੈਠੇ ਹੋ ਉਹਨਾਂ ਨੂੰ ਤੇ ਪਤਾ ਹੈ, ਪਰ ਜਿਹੜੇ ਨਵੇਂ ਨੇ ਨਾ ਕਈ ਵਿੱਚ ਵਿੱਚ ਥੋੜੀ ਥੋੜੀ ਹਿਲਜੁਲ ਕਰਦੇ ਨੇ। ਇੱਕ ਵੀ ਪ੍ਰੇਮੀ ਨੇ ਹਿਲਜੁਲ ਨਹੀਂ ਕਰਨੀ, ਜਿੱਥੇ ਜਿਹੜਾ ਬਹਿ ਗਿਆ ਲਾਹਾ ਲਾਓ। ਔਰ ਮੈਂ ਗਰੰਟੀ ਨਾਲ ਕਹਿਣਾ, ਹਿੱਕ ਤੇ ਹੱਥ ਮਾਰ ਕੇ ਕਹਿ ਰਿਹਾ, ਉਹਦੀ ਕਿਰਪਾ ਨਾਲ ਸਮਾਪਤੀ ਤੱਕ ਪਿਆਰ ਵਿੱਚ ਤੁਸੀਂ ਸਜੋ। ਆਪਣੀ ਆਪਣੀ ਅਰਜ਼ੀ ਲਾ ਦਿਓ ਬਾਪੂ ਦੇ ਚਰਨਾਂ ਦੇ ਵਿੱਚ, ਆਪਣੀ ਆਪਣੀ ਅਰਜ਼ੀ। ਘਰਾਂ ਵਿੱਚ ਜਦੋਂ ਤੁਸੀਂ ਜਾਣਾ ਹੈ ਨਾ, ਮੈਂ ਪੂਰਨ ਭਰੋਸੇ ਦੇ ਨਾਲ ਕਹਿ ਰਿਹਾ, ਮੈਨੂੰ ਭਰੋਸਾ ਹੈ ਗੁਰੂ ਪਿਤਾ ਦੇ ਉੱਤੇ, ਗੁਰੂ ਦੇ ਪਿਆਰੇ ਸ਼ਹੀਦ ਸਿੰਘਾਂ ਦੇ ਉੱਤੇ, ਬਾਬਾ ਦੀਪ ਸਿੰਘ ਜੀ ਦੇ ਉੱਤੇ। ਕਈ ਜਿਹੜੇ ਤੁਹਾਡੇ ਵਿੱਚ ਸ਼ਰਧਾਵਾਨ ਬੈਠੇ ਆ ਨਾ, ਉਹਨਾਂ ਨੇ ਘਰਾਂ 'ਚ ਬਾਅਦ 'ਚ ਪਹੁੰਚਣਾ ਹੈ। ਬਾਬਾ ਦੀਪ ਸਿੰਘ ਨੇ ਉਹਨਾਂ ਦੀਆਂ ਅਰਜ਼ੀਆਂ ਪਹਿਲੇ ਕਬੂਲ ਕਰ ਲੈਣੀਆਂ ਨੇ। ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ। ਆ ਬਿਲਕੁਲ ਮੇਰੀ ਬੇਨਤੀ, ਹਿਲਜੁਲ ਕਿਸੇ ਨੇ ਨਹੀਂ ਕਰਨੀ। ਹੁਣ ਜਿਹੜਾ ਜਿੱਥੇ ਬਹਿ ਗਿਆ ਬਹਿ ਗਿਆ, ਬਸ ਅੰਦਰਲੀ ਜੋ ਇਕਾਗਰਤਾ ਮੈਨੂੰ ਜ਼ਰੂਰ ਦੇਣਾ। ਆਖੋ ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ। ਪਿਆਰ ਨਾਲ ਲਖੋ ਨੇ ਜੀ, ਧੰਨ ਬਾਬਾ ਦੀਪ ਸਿੰਘ ਜੀ। ਬੇਅੰਤ ਪਰ ਉਪਕਾਰ ਨੇ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਦੇ। ਉਹਨਾਂ ਦੇ ਵਿੱਚੋਂ ਇੱਕ ਵੱਡਾ ਪਰ ਉਪਕਾਰ ਅੱਜ ਮੈਂ ਤੁਹਾਡੇ ਨਾਲ ਸਾਂਝਾ ਕਰਨਾ। ਔਰ ਏਡੇ ਦਿਆਲੂ ਦਾਤੇ ਪਾਤਸ਼ਾਹ ਜੀ, ਏਡੇ ਦਿਆਲੂ। ਬਿੱਧ ਇੱਕ ਦੀ ਬਣਾਉਂਦੇ ਸੀ, ਇੱਕ ਦੀ, ਤੇ ਬਖਸ਼ਿਸ਼ਾਂ ਦਾ ਬੂਹਾ ਸਾਰਿਆਂ ਦੇ ਲਈ ਖੋਲ ਦਿੰਦੇ ਸੀ। ਹਾਂਜੀ, ਸਾਰਿਆਂ ਲਈ, ਅਮੀਰਾਂ ਲਈ ਵੀ, ਗਰੀਬਾਂ ਲਈ ਵੀ, ਪਾਪੀਆਂ ਲਈ ਵੀ, ਪੁੰਨੀਆਂ ਲਈ ਵੀ, ਹਿੰਦੂਆਂ ਲਈ ਵੀ, ਮੁਸਲਮਾਨਾਂ ਲਈ, ਸਿੱਖਾਂ ਲਈ, ਸਾਈਆਂ ਲਈ, ਸਾਰਿਆਂ ਲਈ ਬੂਹੇ ਖੋਲ ਦਿੰਦੇ ਸੀ ਬਿੱਧ ਇੱਕ ਦੀ ਬਣਾ ਕੇ। ਏਡੇ ਨਿਰਵੈਰ ਦਾਤੇ। ਆਖੋ ਧੰਨ ਗੁਰੂ ਅਰਜਨ ਦੇਵ ਪਾਤਸ਼ਾਹ ਜੀ, ਧੰਨ ਗੁਰੂ ਅਰਜਨ ਦੇਵ ਪਾਤਸ਼ਾਹ ਜੀ, ਧੰਨ ਗੁਰੂ ਅਰਜਨ ਦੇਵ 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 ਜੀ। ਇੱਕ ਬੜਾ ਪਿਆਰਾ ਪਰਉਪਕਾਰ ਜੋ ਬਾਪੂ ਜੀ ਨੇ ਸਾਡੇ ਲਈ ਕੀਤਾ। ਲਾਹੌਰ ਪਿੰਡ ਬੈੜਵਾਲ, ਮਹਾਰਾਜ ਸਾਈਂ ਦੇ ਉੱਥੇ ਚਰਨ ਪਏ। ਹੁਣ ਗੱਲ ਧਿਆਨ ਨਾਲ ਸੁਣਿਓ, ਧਿਆਨ ਨਾਲ। ਬਖਸ਼ਿਸ਼ਾਂ ਲੁੱਟਣੀਆਂ ਨਾ, ਪਿਤਾ ਦੀਆਂ ਖੁਸ਼ੀਆਂ ਲੈਣੀਆਂ ਨਾ ਆਪਾਂ ਸਭ ਨੇ। ਜਿੰਨੇ ਜਿੰਨੇ ਖੁਸ਼ੀ ਲੈਣੀ ਬਾਪੂ ਦੀ ਹੱਥ ਖੜਾ ਕਰੋ। ਹੁਣ ਜਕਾਰਾ ਵੀ ਕਲਾ ਦਿਓ ਪਿਆਰ ਨਾਲ। ਸਤਿ ਸ੍ਰੀ ਅਕਾਲ। ਮੈਂ ਜਿਹੜੇ ਲਾਈਵ ਵੇਖ ਰਹੇ ਹੋ ਨਾ, ਤੁਹਾਨੂੰ ਮੈਂ ਤੇ ਵੇਖ ਨਹੀਂ ਪਾ ਰਿਹਾ, ਪਰ ਤੁਸੀਂ ਮੈਨੂੰ ਵੇਖ ਰਹੇ, ਪਰ ਮੈਂ ਤੁਹਾਨੂੰ ਮਹਿਸੂਸ ਕਰ ਸਕਦਾ ਤੁਹਾਡੀ ਪੋਜ਼ਿਟਿਵ ਵਾਈਬ੍ਰੇਸ਼ਨ ਨੂੰ। ਜਿਹੜੇ ਘਰਾਂ 'ਚ ਵੀ ਬੈਠੇ ਹੋ ਨਾ, ਹੁਣ ਇੱਥੋਂ ਵਾਲੇ ਵੀ ਤੇ ਘਰਾਂ ਵਾਲੇ ਵੀ, ਜਿਨ੍ਹਾਂ ਨੇ ਖੁਸ਼ੀਆਂ ਲੈਣੀਆਂ, ਘਰਾਂ 'ਚ ਬਹਿ ਕੇ ਵੀ ਬਾਹਾਂ ਕਰ ਦਿਓ ਤਾਂ ਪਿਆਰ ਨਾਲ ਲਾਓ ਜਕਾਰਾ ਇੱਕ। ਸਤਿ ਸ੍ਰੀ ਅਕਾਲ। ਵਾਹ ਵਾਹ, ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ। ਪਿਆਰ ਨਾਲ ਲਖੋ ਨੇ ਜੀ, ਧੰਨ ਬਾਬਾ ਦੀਪ ਸਿੰਘ ਜੀ। ਬੈੜਵਾਲ ਦੀ ਧਰਤੀ ਤੇ ਗੁਰੂ ਅਰਜਨ ਦੇ ਪਾਤਸ਼ਾਹ ਸਾਈਂ ਪਹੁੰਚੇ। ਬੈੜਵਾਲ ਪਿੰਡ ਏ, ਉੱਥੇ ਜਦੋਂ ਪਹੁੰਚੇ ਨਾ, ਇਹ ਪਰਉਪਕਾਰਾਂ ਦਾ ਮੀਂਹ ਵਰਸਾਉਣ ਵਾਲੇ ਸਾਈਂ ਪਹੁੰਚੇ ਨੇ। ਗੁਰੂ ਅਰਜਨ ਦੇ ਪਾਤਸ਼ਾਹ ਬੈੜਵਾਲ, ਆਪਣਾ ਆਪਣਾ ਵਿਸ਼ਵਾਸ ਏ, ਵਿਸ਼ਵਾਸ। ਇਹ ਤੇ ਸਤਿਗੁਰੂ ਨੇ, ਸਤਿਗੁਰੂ। ਮੈਂ ਗੁਰੂ ਪਿਤਾ ਦੀ ਕਿਰਪਾ ਦੇ ਨਾਲ ਬੋਲ ਰਿਹਾ, ਸਤਿਗੁਰੂ ਤੇ ਸਤਿਗੁਰੂ ਨੇ। ਪਿਆਰਿਓ, ਸਤਿਗੁਰਾਂ ਦੇ ਰੰਗੇ ਹੋਏ ਗੁਰਸਿੱਖੀ ਨਹੀਂ ਮਾਣ। ਗੁਰਸਿੱਖੀ ਉਹ ਜਿੱਥੇ ਇੱਕ ਕਮਾਈ ਵਾਲਾ ਗੁਰਸਿੱਖ ਚਲਿਆ ਜਾਵੇ ਨਾ, ਗੁਰਸਿੱਖ ਜਿਨੇ
ਆਪਣੇ ਮਨ ਨੂੰ ਸਾਧਿਆ, ਜਿਨੇ ਔਰਤ ਨੂੰ ਮਾਂ ਸਮਝਿਆ, ਧੰਨ ਗੁਰੂ ਰਾਮਦਾਸ ਜੀ। ਧੰਨ ਗੁਰੂ ਰਾਮਦਾਸ ਜੀ। ਜਿਨੇ ਆਪਣੇ ਨੇਤਰਾਂ ਦੇ ਉੱਤੇ ਕੰਟਰੋਲ ਕੀਤਾ, ਇੰਦਰੀਆਂ ਦੇ ਉੱਤੇ ਕੰਟਰੋਲ ਕੀਤਾ। ਜੇ ਕਿਤੇ ਉਹ ਰੰਗਿਆ ਹੋਇਆ ਗੁਰਸਿੱਖ ਕਿਸੇ ਦੇ ਘਰ ਚਲਿਆ ਜਾਵੇ, ਜਿਹਦੇ ਅੰਦਰ ਸਿਮਰਨ ਚੱਲਦਾ ਹੈ, ਜਿਹਦੇ ਅੰਦਰ ਮਾਲਕ ਦਾ ਨਿਰਮਲ ਭਾਵ ਹੈ, ਇਹ ਮੇਰਾ ਨਿੱਜੀ ਵਿਸ਼ਵਾਸ ਹੈ, ਉਹ ਜਿੱਥੇ ਵੀ ਗੁਰਸਿੱਖ ਜਾਂਦਾ ਹੈ ਨਾ, ਉਹ ਕੱਲਾ ਨਹੀਂ ਜਾਂਦਾ, ਉਹਦੇ ਨਾਲ ਬਾਬਾ ਦੀਪ ਸਿੰਘ ਜੀ ਵਰਗੇ ਸ਼ਹੀਦ ਸਿੰਘ ਵੀ ਜਾਂਦੇ ਨੇ। ਸਤਿ ਸ੍ਰੀ ਅਕਾਲ। ਇੱਕ ਆਮ ਗੁਰਸਿੱਖ ਜਿਹਦੀ ਕਮਾਈ ਹੈ, ਜਿਹਦਾ ਆਪਣਾ ਜੀਵਨ ਹੈ ਜੀ, ਜਿਹੜਾ ਪ੍ਰੈਕਟੀਕਲ ਜੀਵਨ ਜੀਉ ਰਿਹਾ, ਜੇ ਉਹ ਕਿਤੇ ਚਰਨ ਪਾ ਦੇਵੇ, ਜਿੱਥੇ ਚਲਿਆ ਜਾਵੇ, ਉਹ ਕੱਲਾ ਨਹੀਂ ਜਾਂਦਾ, ਉਹਦੇ ਨਾਲ ਸ਼ਹੀਦ ਸਿੰਘ ਵਰਤਦੇ ਨੇ। ਤੇ ਜਿੱਥੇ ਉਹ ਸਤਿਗੁਰੂ ਗਏ ਨੇ, ਜਿਨ੍ਹਾਂ ਦੀ ਇੱਕ ਦ੍ਰਿਸ਼ਟੀ ਦੇ ਵਿੱਚ ਹੀ ਨਾਮ ਜਪਣ ਵਾਲੇ ਪੈਦਾ ਹੁੰਦੇ, ਜਿਨ੍ਹਾਂ ਦੇ ਇੱਕ ਇਸ਼ਾਰੇ ਨਾਲ ਸ਼ਹੀਦ ਸਿੰਘ ਪੈਦਾ ਹੁੰਦੇ ਨੇ, ਜਿੱਥੇ ਉਹ ਸਤਿਗੁਰੂ ਗਿਆ ਹੋਏਗਾ, ਉਥੋਂ ਦਾ ਮਾਹੌਲ ਕਦੀ ਸੋਚ ਕੇ ਵੇਖੋ। ਇਹ ਮੇਰਾ ਵਿਸ਼ਵਾਸ ਹੈ, ਉਸ ਜਗ੍ਹਾ ਦੇ ਉੱਤੇ ਤੇ 33 ਕਰੋੜ ਦੇਵੀ ਦੇਵਤਿਆਂ ਦਾ ਪਹਿਰਾ ਵੀ ਲੱਗਿਆ ਹੋਏਗਾ। ਜੀ ਆਖੋ ਧੰਨ ਗੁਰੂ ਰਾਮਦਾਸ ਜੀ। ਧੰਨ ਗੁਰੂ ਰਾਮਦਾਸ ਜੀ। ਪਿਆਰ ਨਾਲ ਲਖ ਨੇ ਜੀ ਧੰਨ ਬਾਬਾ ਦੀਪ ਸਿੰਘ ਜੀ। ਹੁਣ ਮਹਾਰਾਜ ਜਦੋਂ ਬੈੜਵਲ ਗਏ ਨਾ, ਤੇ ਉਥੋਂ ਦਾ ਮੁਖੀ ਸੀ ਹੇਮਰਾਜ। ਉਹਨੇ ਸਾਰੀ ਸੰਗਤ ਦੇ ਨਾਲ ਮਹਾਰਾਜ ਜੀਆਂ ਨੂੰ ਜੀ ਆਇਆਂ ਕਿਹਾ, ਫੁੱਲਾਂ ਦੀ ਵਰਖਾ ਕੀਤੀ, ਬੜੀ ਆਓ ਭਗਤ ਕੀਤੀ, ਬੜਾ ਸਤਿਕਾਰ ਦਿੱਤਾ ਸਤਿਗੁਰਾਂ ਨੂੰ। ਤੇ ਪਰਉਪਕਾਰੀ ਪਿਤਾ, ਆਹਾ ਉਹ ਪਰਉਪਕਾਰੀ ਦਾਤੇ। ਵੇਖੋ ਨਦੀਆਂ ਨੇ ਨਾ, ਨਦੀਆਂ ਆਪਾਂ ਵੇਖੀਆਂ ਸਾਰਿਆਂ ਨੇ, ਨਦੀਆਂ ਕਦੀ ਵੀ ਆਪਣਾ ਪਾਣੀ ਆਪ ਨਹੀਂ ਪੀਂਦੀਆਂ, ਹੈ ਜੀ। ਬਾਰਿਸ਼ ਵੀ ਹਮੇਸ਼ਾ ਦੂਜਿਆਂ ਨੂੰ ਲਾਭ ਦਿੰਦੀ ਹੈ, ਦੂਜਿਆਂ ਨੂੰ। ਤੇ ਇਸੇ ਤਰ੍ਹਾਂ ਪਿਆਰਿਓ, ਜਿਹੜੇ ਸਤਿਗੁਰੂ ਨੇ, ਜਿਹੜੇ ਮਹਾਂਪੁਰਖ ਨੇ ਨਾ, ਉਹ ਵੀ ਸੰਸਾਰ ਨੂੰ ਹੀ ਸੁੱਖ ਦੇਣ ਵਾਸਤੇ ਆਉਂਦੇ ਨੇ, ਸੰਸਾਰ ਨੂੰ ਸੁੱਖ ਦੇਣ ਵਾਸਤੇ, ਹੈ ਜੀ। ਧੰਨ ਗੁਰੂ ਰਾਮਦਾਸ ਜੀ। ਧੰਨ ਗੁਰੂ ਰਾਮਦਾਸ ਜੀ। ਧੰਨ ਗੁਰੂ ਰਾਮਦਾਸ ਜੀ। ਧੰਨ ਗੁਰੂ ਰਾਮਦਾਸ ਜੀ। ਪਿਆਰ ਨਾਲ ਲਖੋ ਨੇ ਜੀ ਧੰਨ ਬਾਬਾ ਦੀਪ ਸਿੰਘ ਜੀ। ਹੁਣ ਜਿੱਥੇ ਮਹਾਰਾਜ, ਉੱਥੇ ਕੀਰਤਨ ਨਾਲ, ਕੀਰਤਨ ਦੇ ਦੀਵਾਨ ਲੱਗਣੇ ਸ਼ੁਰੂ ਹੋਏ। ਤੇ ਇਹ ਜਿਹੜਾ ਹੇਮਰਾਜ ਹੈ ਨਾ, ਹੇਮਰਾਜ, ਇਹ ਮਹਾਰਾਜ ਜੀਆਂ ਨੂੰ ਪਤਾ ਕੀ ਬੇਨਤੀ ਕਰਦਾ, ਅਰਜੀ ਲਾਉਂਦਾ ਸੰਗਤ ਵੱਲੋਂ। ਕਹਿੰਦਾ ਮਹਾਰਾਜ ਇੱਕ ਬੇਨਤੀ ਹੈ, ਤੁਸੀਂ ਬੈੜਵਲ ਆਏ ਹੋ, ਕਿਰਪਾ ਦਾ ਖਾਤਾ ਖੋਲਿਆ ਸਾਡੇ ਇਲਾਕੇ ਦੇ ਵਿੱਚ, ਤੇ ਇੱਕ ਨਿਮਰਤਾ ਸਹਿਤ ਬੇਨਤੀ ਹੈ, ਸਾਡੇ ਪਿੰਡ ਦੇ ਵਿੱਚ 11 ਖੂਹ ਨੇ, 11 ਖੂਹ ਨੇ, ਪਰ ਸਤਿਗੁਰੂ 11 ਦੇ 11 ਖੂਹ ਜਿਹੜੇ ਨੇ ਨਾ, ਉਹਨਾਂ ਦਾ ਪਾਣੀ ਖਾਰਾ ਹੈ। ਖਾਰੇ ਪਾਣੀ ਨਾਲ ਬੰਦਾ ਨਹਾ ਵੀ ਨਹੀਂ ਸਕਦਾ, ਪੀ ਵੀ ਨਹੀਂ ਸਕਦਾ, ਖਾਰਾ ਪਾਣੀ। ਸੁਣਿਓ ਮਹਾਰਾਜ, ਬੜੀ ਮੁਸ਼ਕਲ ਹੁੰਦੀ, ਨਾਲ ਦੇ ਪਿੰਡਾਂ ਦੇ ਵਿੱਚੋਂ ਪਾਣੀ ਭਰ ਭਰ ਕੇ ਸਾਨੂੰ ਲਿਆਉਣਾ ਪੈਂਦਾ। 11 ਖੂਹ ਨੇ, ਪਰ 11 ਦੇ 11 ਖੂਹਾਂ ਦਾ ਜਿਹੜਾ ਪਾਣੀ ਹੈ ਨਾ, ਉਹ ਖਾਰਾ ਹੈ। ਸਤਿਗੁਰੂ ਕਿਰਪਾ ਕਰੋ, ਜੇ ਆਏ ਹੋ ਇਸ ਮੁਸ਼ਕਲ ਦਾ ਹੱਲ ਕਰਕੇ ਜਾਓ। ਤੇ ਹੁਣ ਧੰਨ ਗੁਰੂ ਅਰਜਨ ਦੇਵ ਪਾਤਸ਼ਾਹ ਇਹਨਾਂ ਦੀ ਬੇਨਤੀ ਨੂੰ ਸੁਣ ਕੇ ਨਾ 2 ਮਿੰਟ ਅੰਤਰ ਧਿਆਨ ਹੋਏ ਦਾਤੇ। ਉਹ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਦੇ 1 ਮਿੰਟ ਕਰੋ ਦੀਦਾਰ। ਮੇਰੀ ਬੇਨਤੀ ਹੈ, ਚੌਂਕੜੇ ਮਾਰਿਓ, ਜਿਨ੍ਹਾਂ ਦੀ ਸਿਹਤ ਰਾਜੀ ਹੈ ਨਾ, ਚੌਂਕੜੇ ਮਾਰ ਲਿਓ। ਹਾਂ, ਜਿਨ੍ਹਾਂ ਨੂੰ ਕੋਈ ਪ੍ਰੋਬਲਮ ਹੈ ਕੋਈ ਗੱਲ ਨਹੀਂ, ਪਰ ਜੇ ਸਿਹਤ ਰਾਜੀ ਚੌਂਕੜੇ ਮਾਰ ਲਓ। ਤੇ ਜਿਨ੍ਹਾਂ ਦੀ ਸਿਹਤ ਨਹੀਂ ਰਾਜੀ, ਉਹ ਅਰਦਾਸ ਕਰੋ ਦਾਤਿਆ ਚੌਂਕੜਾ ਮਾਰਨ ਜੋਗਾ ਬਣਾ ਦੇ। ਆਖੋ ਧੰਨ ਗੁਰੂ ਰਾਮਦਾਸ ਜੀ। ਧੰਨ ਗੁਰੂ ਰਾਮਦਾਸ ਜੀ। ਪਿਆਰ ਨਾਲ ਲਖੋ ਨੇ ਜੀ ਧੰਨ ਬਾਬਾ ਦੀਪ ਸਿੰਘ ਜੀ। ਨੇਤਰ ਕਰ ਲੋ ਬੰਦ, ਰੀੜ ਦੀ ਹੱਡੀ ਕਰੋ ਸਿੱਧੀ, ਕਮਰ ਸਿੱਧੀ ਕਰੋ। ਸਵਾਸਾਂ ਦੀ ਪ੍ਰਕਿਰਿਆ ਨੂੰ ਮਹਿਸੂਸ ਕਰੋ। ਸਾਹ ਜਿਹੜੇ ਆ ਜਾ ਰਹੇ ਨੇ ਨਾ, ਅਸੀਂ ਮਹਿਸੂਸ ਨਹੀਂ ਕਰਦੇ। ਸਵਾਸਾਂ ਦੀ ਪ੍ਰਕਿਰਿਆ ਨੂੰ ਮਹਿਸੂਸ ਕਰੋ, ਮਨ ਬੜੀ ਜਲਦੀ ਲੱਗ ਜਾਏਗਾ। ਸਵਾਸਾਂ ਦੀ ਪ੍ਰਕਿਰਿਆ ਨੂੰ ਮਹਿਸੂਸ ਕਰਕੇ ਮਿੱਠਾ ਮਿੱਠਾ ਵਾਹਿਗੁਰੂ ਵਾਹਿਗੁਰੂ ਦਾ ਜਾਪ ਕਰੋ, ਔਰ ਸੁਰਤੀ ਦੇ ਨਾਲ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਦੇ ਦੀਦਾਰ ਕਰੋ। ਚੌਂਕੜੇ ਮਾਰੋ, ਨੇਤਰ ਬੰਦ, ਸਵਾਸਾਂ ਦੀ ਪ੍ਰਕਿਰਿਆ ਨੂੰ ਮਹਿਸੂਸ ਕਰੋ। ਜਪੋ ਵਾਹਿਗੁਰੂ 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 ਵਾਹਿਗੁ
ਸਾਰੇ। ਵਾਹਿਗੁਰੂ 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 ਵਾਹਿਗੁਰੂ। ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ। ਪਿਆਰ ਨ ਲਖ ਨ ਜੀ, ਧੰਨ ਬਾਬਾ ਦੀਪ ਸਿੰਘ ਜੀ। ਕਿੱਡਾ ਇਹ ਆਨੰਦ ਬਣ ਜਾਂਦਾ ਹੈ ਜਦੋਂ 2-3 ਮਿੰਟ ਹੀ ਤੁਸੀਂ ਇਦਾਂ ਅੰਤਰ ਧਿਆਨ ਹੁੰਦੇ ਹੋ ਨਾ, ਪਿਆਰ ਵਿੱਚ ਜੁੜਦੇ ਹੋ, ਆਪਣੇ ਅੰਦਰ ਵੜਦੇ ਹੋ। ਆਹਾ ਤੇ ਸੁਰਤੀ ਦੇ ਵਿੱਚ ਜਦੋਂ ਮੌਲਕ ਨੂੰ ਵੇਖਦੇ ਹੋ ਨਾ, ਰਸ ਵੱਜ ਜਾਂਦਾ ਹੈ, ਹੋਰ ਕਿਰਪਾ ਵਰਤ ਜਾਂਦੀ। ਤਾਂ ਖੈਰ ਗੁਰੂ ਅਰਜਨ ਦੇ ਪਾਤਸ਼ਾਹ ਜਦੋਂ ਇਹਨਾਂ ਦੀ ਬੇਨਤੀ ਨੂੰ ਸੁਣਿਆ ਕਿ ਮਹਾਰਾਜ 11 ਖੂਹ ਨੇ ਪਿੰਡ ਵਿੱਚ, 11 ਦੇ 11 ਖੂਹ ਖਾਰੇ ਨੇ, ਪਾਣੀ ਖਾਰਾ ਹੈ, ਨਾ ਨਹਾ ਸਕਦੇ ਆ, ਨਾ ਪਾਣੀ ਪੀ ਸਕਦੇ ਆ, ਨਾਲ ਦੇ ਪਿੰਡਾਂ ਚੋਂ ਪਾਣੀ ਲਿਆਉਣਾ ਪੈਂਦਾ। ਤੇ ਮਹਾਰਾਜ ਜੀ ਮੇਰੇ ਸਾਈਂ ਜੀ 2 ਮਿੰਟ ਅੰਤਰ ਧਿਆਨ ਹੋਏ ਤੇ 2 ਮਿੰਟਾਂ ਬਾਅਦ ਨੇਤਰ ਖੋਲ ਕੇ ਪਤਾ ਕੀ ਕਹਿੰਦੇ? ਕਹਿੰਦੇ ਬੈੜਵਾੜ ਵਾਲਿਓ, ਤੁਹਾਡੇ ਰੋਗ ਦੀ ਦਵਾਈ ਲੱਭ ਗਈ ਹੈ। ਇਹ 11 ਜਿਹੜੇ ਖੂਹ ਖਾਰੇ ਨੇ ਨਾ, ਇਹਦਾ ਕਾਰਨ ਲੱਭ ਗਿਆ। ਮਹਾਰਾਜ ਜੀ ਕੀ ਕਾਰਨ? ਤੇ ਗੁਰੂ ਅਰਜਨ ਦੇ ਪਾਤਸ਼ਾਹ ਪਤਾ ਕੀ ਕਹਿੰਦੇ? ਕਹਿੰਦੇ ਤੁਹਾਡੇ ਇਲਾਕੇ ਦੇ ਵਿੱਚ ਰਹਿਣ ਵਾਲਿਆਂ ਦੇ ਪੁੰਨ ਘਟ ਗਏ ਨੇ, ਪੁੰਨ ਘਟ ਗਏ। ਇਹ ਗੱਲ ਹੁਣ ਧਿਆਨ ਨਾਲ ਸੁਣਨੀ ਜੇ, ਪੁੰਨ ਘਟ ਗਏ ਨੇ। ਨਿਰੰਕਾਰ ਵੱਲੋਂ ਜਿਹੜਾ ਖੁੱਲੇ ਤੌਰ ਦੇ ਉੱਤੇ ਪਾਣੀ ਸਾਰੇ ਸੰਸਾਰ ਵਿੱਚ, ਤੁਹਾਡੇ ਇਲਾਕੇ ਵਿੱਚ ਖਾਰਾ ਹੈ, ਕਾਰਨ ਕੁਝ ਹੋਰ ਨਹੀਂ, ਤੁਹਾਡੇ ਪੁੰਨ ਘਟ ਗਏ ਨੇ, ਪੁੰਨ। ਇਹ ਮੇਰੀ ਬੇਨਤੀ ਏ ਪਿਆਰਿਓ, ਪੁੰਨ ਬਣਾਉਣੇ ਵੀ ਨੇ ਤੇ ਪੁੰਨਾਂ ਨੂੰ ਸੰਭਾਲਣਾ ਵੀ ਏ। ਆਖੋ ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ। ਕਿਉਂਕਿ ਜਦ ਤੱਕ ਪੁੰਨ ਨੇ ਉਦੋਂ ਤੱਕ ਤੇ ਬਖਸ਼ਿਸ਼ਾਂ। ਪੁੰਨ ਘਟਣ ਦੀ ਦੇਰ ਏ ਪਿਆਰਿਓ, ਔਖੀਆਂ ਘੜੀਆਂ ਆਉਣੀਆਂ ਸ਼ੁਰੂ ਹੋ ਜਾਂਦੀਆਂ। ਇਹ ਪੁੰਨ ਘਟਣ ਨਹੀਂ ਦੇਣੇ, ਇਹਨਾਂ ਨੂੰ ਵਧਾਉਣਾ ਹੈ। ਤੇ ਵਧਾਉਣ ਤੋਂ ਬਾਅਦ ਇਹਨਾਂ ਨੂੰ ਸੰਭਾਲਣਾ ਵੀ ਹੈ। ਬਾਬਾ ਨੰਦ ਸਿੰਘ ਸਾਹਿਬ ਦਾ ਬਚਨ ਹੈ, ਕਹਿੰਦੇ ਨਾਮ ਜਪਣਾ ਔਖਾ, ਬੜਾ ਹੀ ਔਖਾ ਹੈ ਨਾਮ ਜਪਣਾ। ਹੁਣ 2 ਪਾਠ ਸੁਖਮਨੀ ਸਾਹਿਬ ਕਰਨੇ ਹੁਣ ਕਿੰਨਾ ਔਖਾ ਲੱਗਦਾ? ਬੜਾ ਔਖਾ ਲੱਗਦਾ ਹੈ ਨਾ ਸਮਾਂ ਕੱਢਣਾ। 2 ਪਾਠ ਸੁਖਮਨੀ ਸਾਹਿਬ ਕਰਨੇ ਨੇ, ਔਖੇ ਲੱਗਦੇ, ਕਰ ਲੈ ਹਾਂਜੀ, ਔਖੇ ਸੀ ਪਰ ਕਰ ਲੈ। ਕਹਿੰਦੇ ਨਾਮ ਜਪਣਾ ਔਖਾ, ਪਰ ਜਪ ਕੇ ਸੰਭਾਲਣਾ ਉਹ ਤੋਂ ਵੀ ਔਖਾ ਹੈ ਜੀ। ਨਾਮ ਜਪਣਾ ਵੀ ਏ ਤੇ ਨਾਮ ਜਪਣ ਤੋਂ ਬਾਅਦ ਉਹਨੂੰ ਸੰਭਾਲਣਾ ਵੀ ਏ। ਆਖੋ ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ। ਪਿਆਰ ਨ ਲਖੋ ਨੇ ਜੀ, ਧੰਨ ਬਾਬਾ ਦੀਪ ਸਿੰਘ ਜੀ। ਫਿਰ ਆਖੋ ਧੰਨ ਬਾਬਾ ਦੀਪ ਸਿੰਘ ਜੀ। ਫਿਰ ਆਖੋ ਧੰਨ ਬਾਬਾ ਦੀਪ ਸਿੰਘ ਜੀ। ਤੇ ਬਾਬਾ ਆਨੰਦ ਸਿੰਘ ਜੀ ਦਾ ਬਚਨ ਸੁਣ ਲਓ। ਪੁੰਨ ਬਣਾਉਣੇ ਨੇ ਨਾ, ਜਲਦੀ, ਬੜੀ ਜਲਦੀ ਪੁੰਨ ਬਣਾਉਣੇ ਨੇ। ਤੇ ਬਾਬਾ ਆਨੰਦ ਸਿੰਘ ਜੀ ਦਾ ਬਚਨ ਹੈ, ਕਹਿੰਦੇ ਤੋੜਨ ਵਰਗਾ ਪਾਪ ਕੋਈ ਨਹੀਂ ਤੇ ਜੋੜਨ ਵਰਗਾ ਪੁੰਨ ਕੋਈ ਨਹੀਂ ਹੈ ਜੀ। ਜੋੜੋ, ਵੱਧ ਤੋਂ ਵੱਧ ਜੋੜੋ, ਵੱਧ ਤੋਂ ਵੱਧ ਜੋੜੋ, ਜਿੰਨਾ ਜੋੜ ਸਕਦੇ ਹੋ ਜੋੜੋ। ਅੱਜ ਸਮਾਂ ਹੈ ਗੱਲਾਂ ਬਾਤਾਂ ਕਰਨ ਦਾ ਨਹੀਂ, ਅੱਜ ਸਮਾਂ ਇੱਕ ਤੋਂ ਦੂਜੇ ਨੂੰ, ਦੂਜੇ ਤੋਂ ਤੀਜੇ ਨੂੰ, ਇਦਾਂ ਜਗਦੇ ਹੋਏ ਦੀਵੇ, ਇੱਕ ਦੀਵਾ ਦੂਜੇ ਨੂੰ ਜਗਾਵੇ, ਦੂਜਾ ਤੀਜੇ ਨੂੰ ਜਗਾਵੇ, ਇਦਾਂ ਜੋੜੀ ਚੱਲੋ, ਜੋੜੀ ਚੱਲੋ ਹੈ ਜੀ। ਜੇ ਪੁੰਨ ਬਣਾਉਣੇ ਜੇ ਨਾ, ਵੱਧ ਤੋਂ ਵੱਧ ਜੋੜੋ। ਮੰਨ ਲਓ ਹੁਣ ਤੁਸੀਂ ਚੁਪਹਿਰੇ ਕੱਟਦੇ ਹੋ ਬਾਪੂ ਖੰਡੇ ਵਾਲੇ ਦੇ, ਚੁਪਹਿਰੇ ਕੱਟਦੇ, ਤੁਹਾਡੇ ਤੇ ਕਿਰਪਾ ਵਰਤ ਗਈ, 10 ਨੂੰ ਹੋਰ ਜੋੜੋ, 20 ਨੂੰ ਹੋਰ ਜੋੜੋ। 3 ਤੋਂ 4 ਰੋਜ਼ ਤੁਸੀਂ ਕੀਰਤਨ ਸੁਣਦੇ ਹੋ, ਦੁਪਹਿਰੀ ਪੀਟੀਸੀ ਸਿਮਰਨ ਤੇ ਰਾਤੀ 10 ਤੋਂ 11। ਹੁਣ ਤੁਹਾਨੂੰ ਬਖਸ਼ਿਸ਼ਾਂ ਮਿਲਣ ਲੱਗ ਪਈਆਂ, 10 ਨੂੰ ਹੋਰ ਕਹੋ ਬਈ ਤੂੰ ਵੀ ਵੇਖਿਆ ਕਰ, ਇਦਾਂ ਜੋੜੋ। ਸੰਗਤ ਵਿੱਚ ਜਾਣਾ ਹੈ ਨਾ, ਕੱਲੇ ਆ ਰਹੇ ਹੋ, ਇਲਾਕੇ ਵਾਲਿਆਂ ਨੂੰ ਨਾਲ, ਬਈ ਮੈਂ ਕਿਰਾਇਆ ਤੇਰਾ ਕੋਲੋਂ ਖਰਚ ਦੇਣੀ ਆ ਜਾਂ ਖਰਚ ਦੇਣਾ, ਤੂੰ ਚੱਲ ਮੇਰੇ ਨਾਲ, ਇੱਕ ਵਾਰੀ ਬਹਿ ਸੰਗਤ ਵਿੱਚ ਕੀਰਤਨ ਸੁਣ, ਆਨੰਦ ਲੈ।
ਇਦਾਂ ਜੋੜੋ, ਜਿੰਨਾ ਜੋੜ ਸਕਦੇ ਹੋ ਜੋੜੋ। ਔਰ ਜਿੰਨਾ ਤੁਸੀਂ ਸੰਗਤ ਨੂੰ ਜੋੜੀ ਜਾਓਗੇ ਨਾ, ਜਿਉਂ-ਜਿਉਂ ਸੰਗਤ ਨੂੰ ਜੋੜੋਗੇ ਤਿਉਂ-ਤਿਉਂ ਤੁਹਾਡੇ ਪੁੰਨ ਬਣਦੇ ਜਾਣਗੇ। ਹਾਂਜੀ, ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ। ਪਿਓਰ ਨ ਲਖਨ ਜੀ, ਧੰਨ ਬਾਬਾ ਦੀਪ ਸਿੰਘ ਤੁਹਾਨੂੰ ਜੀ। ਕੀਰਤਨ ਆਉਂਦਾ, ਦੂਜਿਆਂ ਨੂੰ ਕੀਰਤਨ ਸਿਖਾਓ, ਜੋੜੋ। ਤਬਲਾ ਤੁਹਾਨੂੰ ਆਉਂਦਾ ਹੈ, ਦੂਜਿਆਂ ਨੂੰ ਤਬਲਾ ਸਿਖਾਓ, ਜੋੜੋ। ਕੋਈ ਵੀ ਗੁਣ ਹੈ ਅੱਗੇ ਤੋਂ ਅੱਗੇ ਵੰਡੋ, ਸੀਵੀ ਜਾਓ, ਸੀਵੀ ਜਾਓ, ਇੱਕ ਦੂਜੇ ਨੂੰ ਜੋੜੀ ਚੱਲੋ। ਬਸ ਤੋੜਨ ਵਾਲਾ ਕੰਮ ਨਹੀਂ। ਪਰ ਸੱਚੀ ਗੱਲ ਏ, ਸੱਚੀ ਗੱਲ ਕਰਦਾ, ਖਰੀ ਗੱਲ ਕਰਦਾ, ਕਈ ਤੇ ਸਟੇਜਾਂ ਤੇ ਬਹਿ ਬਹਿ ਕੇ ਵੀ ਤੋੜੀ ਜਾਂਦੇ ਨੇ। ਆਖੋ ਧੰਨ ਬਾਬਾ ਦੀਪ ਸਿੰਘ ਜੀ। ਸਟੇਜਾਂ ਤੇ ਬਹਿ ਬਹਿ ਕੇ ਵੀ ਤੋੜੀ ਜਾਂਦੇ ਨੇ। ਚੁਪਹਿਰੇ ਕੱਟਣ ਦੀ ਨਹੀਂ ਲੋੜ ਹੈ ਜੀ, ਬਾਣੀ ਪੜਨ ਦੀ ਨਹੀਂ ਲੋੜ, ਰਹਿਣ ਸਵਾਈਆਂ 'ਚ ਜਾਣ ਦੀ ਨਹੀਂ ਲੋੜ, ਸੰਗਤ ਕਰਨ ਦੀ ਨਹੀਂ ਲੋੜ। ਜਿਹੜੇ ਇਹ ਗੱਲਾਂ ਕਰਦੇ ਉਹਨੂੰ ਕਹੇ ਸਾਨੂੰ ਤੇਰੀ ਵੀ ਨਹੀਂ ਲੋੜ, ਦੌੜ ਜਾ ਇੱਥੋਂ। ਆਖੋ ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ। ਜਿਹੜਾ ਕਹਿੰਦਾ ਨਾ ਚੁਪਹਿਰੇ ਕੱਟਣ ਦੀ ਨਹੀਂ ਲੋੜ, ਕਿ ਤੇਰੀ ਗੱਲ ਸੁਣਨ ਦੀ ਵੀ ਨਹੀਂ ਸਾਨੂੰ ਲੋੜ ਹੈ ਜੀ। ਚੁਪਹਿਰਿਆਂ ਵਿੱਚ ਕੋਈ ਮਨਮਤ ਕੀਤੀ ਆਪਾਂ? ਦੱਸੋ। 5 ਪੜ ਜਪਜੀ ਸਾਹਿਬ ਕੀਤੇ, ਇਹ ਪਿਆਰਿਓ ਮਨਮਤ ਹੈ ਕਿ ਗੁਰਮਤ ਹੈ? 2 ਪੜ ਚੁਪਈ ਸਾਹਿਬ ਦੇ ਕੀਤੇ, ਗੁਰਮਤ ਹੈ ਕਿ ਮਨਮਤ ਹੈ? ਇੱਕ ਸੁਖਮਨੀ ਸਾਹਿਬ ਦਾ ਪਾਠ ਕੀਤਾ, ਗੁਰਮਤ ਹੈ ਕਿ ਮਨਮਤ ਹੈ ਜੀ? ਇਹ ਮੇਰੀ ਬੇਨਤੀ ਹੈ, ਬੇਨਤੀ ਵੱਧ ਤੋਂ ਵੱਧ ਜਿੰਨਾ ਹੋ ਸਕੇ ਜੋੜੋ। ਤੇ ਜਿਹੜਾ ਕੋਈ ਤੋੜਨ ਦੀਆਂ ਗੱਲਾਂ ਕਰਦਾ ਨਾ, ਉਹਦੇ ਤੋਂ ਕਿਨਾਰਾ ਆਟੋਮੈਟਿਕ ਕਰ ਲਿਆ ਕਰੋ, ਗੱਲਾਂ ਦਾ ਸਵਾਦ ਨਾ ਲਿਆ ਕਰੋ। ਇਹ ਮੇਰੀ ਬੇਨਤੀ ਹੈ। ਜੇ ਕੋਈ ਜੋੜਨ ਵਾਲੀ ਚੀਜ਼ ਆਵੇ ਉਹ ਸ਼ੇਅਰ ਕਰੋ, ਤੇ ਜੇ ਤੁਹਾਨੂੰ ਪਤਾ ਹੈ ਨਾ ਤੋੜਨ ਵਾਲੀ ਚੀਜ਼, ਉਸੇ ਟਾਈਮ ਡਿਲੀਟ ਕਰੋ, ਉਹਨੂੰ ਸ਼ੇਅਰ ਨਾ ਕਰੋ। ਆਖੋ ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ। ਤੁਹਾਡੇ ਤੇ ਪੁੰਨ ਸੜਨਗੇ ਇਹੋ ਜੀ ਚੀਜ਼ ਸ਼ੇਅਰ ਕਰਨ ਦੇ ਨਾਲ। ਜਿਹੜਾ ਵੇਖੇਗਾ ਉਹਦੇ ਵੀ ਸੜਨਗੇ, ਪਾਪਾਂ ਦੇ ਭਾਗੀ ਤੁਸੀਂ ਵੀ ਬਣੋਗੇ। ਜੁੜਨ ਤੇ ਜੋੜਨ ਵਾਲੀਆਂ ਗੱਲਾਂ ਸ਼ੇਅਰ ਕਰਿਆ ਕਰੋ। ਜਿਹੜੇ ਕਹਿੰਦੇ ਆ ਨਾ ਚੁਪਹਿਰਿਆਂ ਦੀ ਨਹੀਂ ਲੋੜ, ਕੋ ਸਾਨੂੰ ਤੇਰੀ ਵੀ ਨਹੀਂ ਲੋੜ। ਮੈਂ ਕਿਉਂ ਨਾ ਕੱਟਾਂ ਚੁਪਹਿਰੇ, ਮੈਂ ਕਿਉਂ ਨਾ ਜਾਵਾਂ ਰਹਿਣ ਸਵਾਈਆਂ ਤੇ? ਮੈਨੂੰ ਤੇ ਚੁਪਹਿਰੇ ਜਦੋਂ ਦੇ ਮੈਂ ਕੱਟਣੇ ਸ਼ੁਰੂ ਕੀਤੇ ਨੇ, ਬਾਬਾ ਦੀਪ ਸਿੰਘ ਨੇ ਬਖਸ਼ਿਸ਼ਾਂ ਕਰਨੀਆਂ ਸ਼ੁਰੂ ਕਰਤੀਆਂ। ਕਈਆਂ ਦੇ ਵੀਜ਼ੇ ਨਹੀਂ ਸੀ ਲੱਗਦੇ, ਉਹ ਲੱਗਣੇ ਸ਼ੁਰੂ ਹੋ ਗਏ। ਕਈਆਂ ਦੇ ਕਾਰੋਬਾਰ ਨਹੀਂ ਸੀ ਚੱਲਦੇ, ਉਹ ਚੱਲਣੇ ਸ਼ੁਰੂ ਹੋ ਗਏ। ਕਈਆਂ ਦੇ ਘਰਾਂ ਵਿੱਚ ਕਈ ਸਾਲਾਂ ਤੋਂ ਗਰੀਬੀ ਸੀ, ਉਹ ਦੂਰ ਹੋਣੀ ਸ਼ੁਰੂ ਹੋ ਗਈ। ਕਈਆਂ ਦੇ ਘਰਾਂ ਵਿੱਚ ਕਈ ਸਾਲਾਂ ਤੋਂ ਬਿਮਾਰੀਆਂ ਉਹ ਦੂਰ ਹੋਣੀਆਂ ਸ਼ੁਰੂ ਹੋ ਗਈਆਂ। ਉਹ ਜਿਨ੍ਹਾਂ ਨੇ ਚੁਪਹਿਰੇ ਕੱਟ ਕੇ ਮੰਗੇ ਸੁੱਖ, ਉਹਨਾਂ ਨੂੰ ਦਿੱਤੇ ਬਾਬਾ ਦੀਪ ਸਿੰਘ ਨੇ ਸੁੱਖ। ਤੇ ਜਿਨ੍ਹਾਂ ਨੇ ਚੁਪਹਿਰੇ ਕੱਟ ਕੇ ਬਾਬਾ ਦੀਪ ਸਿੰਘ ਨੂੰ ਮੰਗ ਲਿਆ, ਬਾਬਾ ਦੀਪ ਸਿੰਘ ਵੀ ਉਹਨਾਂ ਦੇ ਘਰਾਂ ਵਿੱਚ ਚੌਂਕੜੇ ਮਾਰ ਕੇ ਬਹਿ ਗਏ। ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ। ਉਹਨਾਂ ਦੇ ਹਿਰਦੇ ਰੂਪੀ ਘਰਾਂ ਦੇ ਵਿੱਚ ਬਾਬੂ ਦੀਪ ਸਿੰਘ ਨੇ ਚੌਂਕੜੇ ਮਾਰ ਲਏ ਪੱਕੇ। ਹੈ ਜੀ, ਇਹ ਮੇਰੀ ਬੇਨਤੀ ਏ। ਆਖੋ ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਅੱਜ ਜੀ। ਜਿੰਨੇ ਤੁਸੀਂ ਇੱਥੇ ਬੈਠੇ ਹੋ ਜਾਂ ਲਾਈਵ ਦੇ ਮਾਧਿਅਮ ਰਾਹੀਂ ਜਿਹੜੇ ਵੀ ਚੈਨਲ ਰਾਹੀਂ ਜੁੜੇ ਹੋ ਨਾ, ਮੇਰੀ ਬੇਨਤੀ ਜੋੜੋ, ਤੋੜੋ ਨਾ, ਤੋੜੋ ਨਾ, ਜੋੜੋ। ਜਿਵੇਂ ਵੀ ਜੋੜ ਸਕਦੇ ਹੋ ਜੋੜੋ। ਬਾਬਾ ਦੀਪ ਸਿੰਘ ਬੜੇ ਖੁਸ਼ ਹੋਣਗੇ ਜੀ, ਗੁਰੂ ਰਾਮਦਾਸ ਬੜੇ ਖੁਸ਼ ਹੋਣਗੇ, ਬੜੇ ਖੁਸ਼। ਅੱਜ ਜਿਨ੍ਹਾਂ ਦਾ ਸ਼ਹੀਦੀ ਦਿਹਾੜਾ ਮਨਾ ਰਹੇ ਬੜੇ ਖੁਸ਼ ਹੋਣਗੇ। ਆਖੋ ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ। ਗੁਰੂ ਅਰਜਨ ਦੇ ਪਾਤਸ਼ਾਹ ਪਤਾ ਕੀ ਕਹਿੰਦੇ? ਕਹਿਣ ਲੱਗੇ ਬੈੜਵਾਲ ਵਾਲਿਓ, ਤੁਹਾਡੇ ਪੁੰਨ ਘਟ ਗਏ ਨੇ, ਪੁੰਨ। ਦੱਸੋ ਇੱਕ ਗੱਲ ਦਾ ਜਵਾਬ ਦਿਓ ਮੈਨੂੰ। ਧਰੂ ਦੀ ਮਾਂ ਨੇ ਕੀ ਕਿਹਾ ਸੀ? ਜਦੋਂ ਧਰੂ ਨੇ ਪੁੱਛਿਆ ਸੀ, ਧਰੂ ਹੱਸਦਾ ਘਰ ਆਇਆ, ਕਰ ਪਿਆਰ ਪਿਓ ਕੁਛੜ ਲੀਤਾ। ਹਾਂਜੀ, ਬਾਹੋਂ ਪਕੜ ਉਠਾ ਲਿਆ, ਮਨ ਵਿੱਚ ਰੋਸ ਮਤਰੇਈ ਕੀਤਾ। ਡੱਡੋ ਲਿਕਾ ਮਾਂ ਪੁੱਛੇ ਤੂੰ ਸਵਾਣੀ ਹੈ ਕਿ ਸਰੀਤਾ। ਜਦੋਂ ਸਤੇਲੀ ਮਾਂ ਨੇ ਰਾਜੇ ਦੀ ਗੋਦ ਵਿੱਚੋਂ ਧੱਕਾ ਦਿੱਤਾ ਤੇ ਰੋਂਦਾ ਰੋਂਦਾ ਆਪਣੀ ਮਾਂ ਕੋਲ ਆਇਆ ਸੀ। ਮਾਂ ਨੂੰ ਕਹਿੰਦਾ, ਮਾਂ ਮੈਨੂੰ ਇੱਕ ਗੱਲ ਦੱਸ, ਤੂੰ ਰਾਜੇ ਦੀ ਰਾਣੀ ਹੈ ਕਿ ਨੌਕਰਾਣੀ? ਰਾਜੇ ਦੀ ਰਾਣੀ ਹੈ ਕਿ ਗੋਲੀ ਹੈ? ਕਹਿੰਦੀ, ਪੁੱਤਰ ਉਦਾਂ ਤੇ ਮੈਂ ਰਾਣੀ ਆ, ਪਰ ਰਾਣੀ ਬਣ ਕੇ ਮੈਂ ਉਹਦਾ ਸ਼ੁਕਰਾਨਾ ਨਹੀਂ ਕੀਤਾ। ਹਾਂਜੀ, ਮੈਂ ਨਾਮ ਨਹੀਂ ਜਪਿਆ, ਸ਼ੁਕਰਾਨਾ ਨਹੀਂ ਕੀਤਾ। ਮੈਂ ਸ਼ੁਕਰਾਨਾ ਨਹੀਂ ਕੀਤਾ, ਉਹਦੇ ਦਿੱਤੇ ਹੋਏ ਜਿਹੜੇ ਸੁੱਖ ਸੀ ਨਾ, ਸੁੱਖ
ਉਹ ਮੈਂ ਭੋਗਦੀ ਗਈ ਉਹਦਾ ਸ਼ੁਕਰਾਨਾ ਨਹੀਂ ਕੀਤਾ। ਤੇ ਇੱਕ ਸਮਾਂ ਇਹੋ ਜਿਹਾ ਆ ਗਿਆ, ਉਹੋ ਹੀ ਰਾਜਾ ਜਿਹੜਾ ਮੈਨੂੰ ਪਹਿਲੇ ਬਹੁਤ ਸਤਿਕਾਰ ਦਿੰਦਾ ਸੀ, ਜਦੋਂ ਮੇਰੇ ਪੁੰਨ ਘਟੇ ਉਹਨੇ ਮੈਨੂੰ ਧੱਕਾ ਦਿੱਤਾ, ਨਵੀਂ ਰਾਣੀ ਲਿਆਂਦੀ, ਉਹਦੇ ਨਾਲ ਰਹਿਣਾ ਸ਼ੁਰੂ ਕਰਤਾ ਤੇ ਮੈਨੂੰ ਨੌਕਰਾਣੀਆਂ ਮੰਗ ਇਹ ਝੌਂਪੜੀ ਜੀ ਪਾ ਕੇ ਇੱਥੇ ਬਿਠਾ ਦਿੱਤਾ। ਹੈ ਜੀ, ਮੈਂ ਰਾਣੀ ਆ, ਸ਼ੱਕ ਕੋਈ ਨਹੀਂ, ਪਰ ਰਾਣੀ ਬਣ ਕੇ ਮੈਂ ਸ਼ੁਕਰਾਨਾ ਨਹੀਂ ਕੀਤਾ। ਜਦੋਂ ਪੁੰਨ ਘਟੇ, ਰਾਣੀ ਹੋਣ ਦੇ ਬਾਵਜੂਦ ਮੈਂ ਨੌਕਰਾਣੀਆਂ ਵਾਲਾ ਜਨਮ ਬਤੀਤ ਕਰ ਰਹੀ ਹਾਂ। ਆਖੋ ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ। ਪਿਆਰ ਨਾਲ ਆਖੋ ਨਾ ਜੀ ਧੰਨ ਬਾਬਾ ਦੀਪ ਸਿੰਘ ਉਹ ਜੋ ਗੁਰੂ ਪਿਤਾ ਨੇ ਦਾਤਾਂ ਦਿੱਤੀਆਂ ਨਾ, ਦਾਤਾਂ ਭੋਗੋ ਭੋਗੋ, ਸੁੱਖ ਦਿੱਤੇ ਨੇ ਸੁੱਖ ਭੋਗੋ, ਮਹਿਲ ਮਾੜੀਆਂ ਚੰਗੀਆਂ ਦਿੱਤੀਆਂ ਭੋਗੋ, ਤੁਹਾਨੂੰ ਮਾਇਆ ਦਿੱਤੀ ਹੈ ਉਹਦੇ ਦਿੱਤੇ ਸੁੱਖ ਭੋਗੋ। ਪਰ ਇੱਕ ਚੀਜ਼ ਦਾ ਧਿਆਨ ਰੱਖੋ, ਇੱਕ ਚੀਜ਼ ਦਾ ਧਿਆਨ ਰੱਖੋ, ਜਿੰਨੇ ਸੁੱਖ ਦਿੱਤੇ ਨੇ ਉਹਨੂੰ ਨਾ ਭੁੱਲੋ। ਗੱਲ ਬਸ ਇੰਨੀ ਹੀ ਹੈ, ਹਰ ਵੇਲੇ ਮਨ ਦੇ ਅੰਦਰ ਇਹੋ ਹੀ ਕਿਹਾ ਕਰੋ, ਧੰਨ ਗੁਰੂ ਰਾਮਦਾਸ ਜੀ ਤੁਹਾਡਾ ਸ਼ੁਕਰ ਹੈ, ਬਾਬਾ ਦੀਪ ਸਿੰਘ ਜੀ ਤੁਹਾਡਾ ਸ਼ੁਕਰ ਹੈ, ਬਾਬਾ ਦੀਪ ਸਿੰਘ ਜੀ ਤੁਹਾਡਾ ਸ਼ੁਕਰ ਹੈ। ਫਿਰ ਕਹੋ ਬਾਬਾ ਦੀਪ ਸਿੰਘ ਜੀ ਤੁਹਾਡਾ ਸ਼ੁਕਰ ਹੈ। ਫਿਰ ਕਹਿ ਦਿਓ ਬਾਬਾ ਦੀਪ ਸਿੰਘ ਜੀ ਤੁਹਾਡਾ ਸ਼ੁਕਰ ਹੈ। ਸ਼ੁਕਰਾਨਾ ਕਰਿਆ ਕਰੋ, ਹਰ ਵੇਲੇ ਸ਼ੁਕਰਾਨਾ ਕਰਿਆ ਕਰੋ। ਮੈਂ ਸੱਚ ਕਹਿ ਰਿਹਾ, ਜਿਉਂ-ਜਿਉਂ ਉਹਦੇ ਸ਼ੁਕਰਾਨੇ ਕਰੋਗੇ ਨਾ, ਤਿਉਂ-ਤਿਉਂ ਗੁਰੂ ਪਿਤਾ ਜੀ ਹੋਰ ਬਖਸ਼ਿਸ਼ਾਂ ਨਾਲ ਝੋਲੀਆਂ ਭਰਦੇ ਜਾਣਗੇ। ਹਰ ਵੇਲੇ ਸ਼ੁਕਰਾਨਾ, ਹਰ ਵੇਲੇ। ਇੱਥੇ ਆਇਓ ਨਾ ਗੱਡੀ 'ਚ ਬਹਿ ਕੇ, ਸ਼ੁਕਰਾਨਾ ਦਾਤਿਆ ਗੱਡੀ ਦਿੱਤੀ ਹੋ। ਹਾਂਜੀ, ਕਈ ਤੇ ਉਹ ਨੇ ਜਿਹੜੇ ਸਕੂਟਰਾਂ ਤੇ ਜਾਂਦੇ ਨੇ, ਸਕੂਟਰ ਦਿੱਤਾ ਤਾਂ ਵੀ ਸ਼ੁਕਰਾਨਾ ਕਰੋ ਬਾਪੂ। ਕਈ ਤੇ ਉਹ ਜਿਹੜੇ ਸਾਈਕਲਾਂ ਤੇ ਜਾਂਦੇ, ਉਹ ਸਾਈਕਲ ਦਿੱਤਾ ਤਾਂ ਵੀ ਸ਼ੁਕਰਾਨਾ ਕਰੋ ਬਾਪੂ, ਤੂੰ ਮੈਨੂੰ ਸਾਈਕਲ ਦਿੱਤਾ। ਕਈਆਂ ਦੇ ਤੇ ਪੈਰ ਹੀ ਨਹੀਂ ਹੁੰਦੇ। ਸ਼ੁਕਰ ਹੈ, ਹਰ ਹਾਲ ਵਿੱਚ ਤੇਰਾ ਸ਼ੁਕਰ, ਹਰ ਹਾਲ ਵਿੱਚ ਤੇਰਾ ਸ਼ੁਕਰ। ਜਿਹੜਾ ਸ਼ੁਕਰਾਨੇ ਕਰਦਾ ਹੈ ਨਾ, ਫਿਰ ਬਾਪੂ ਹੋਰ ਦਾਤਾਂ ਦੇਈ ਜਾਂਦਾ, ਹੋਰ ਮਿਹਰਾਂ ਕਰੀ ਜਾਂਦਾ। ਫਿਰ ਪੁੰਨ ਸਾਂਭੇ ਰਹਿੰਦੇ ਨੇ, ਨਹੀਂ ਤੇ ਫਿਰ ਇੱਕ ਟਾਈਮ ਆਉਂਦਾ ਪੁੰਨ ਖਤਮ ਹੋਣ ਦੀ ਦੇਰ, ਉਹੋ ਹੀ ਜਿਹੜਾ ਸੁੱਖ ਹੈ, ਸੁੱਖ ਦੁੱਖਾਂ ਵਿੱਚ ਤਬਦੀਲ ਹੋਣਾ ਸ਼ੁਰੂ ਹੋ ਜਾਂਦਾ ਹੈ। ਸੌਖੀਆਂ ਘੜੀਆਂ ਔਖੀਆਂ ਘੜੀਆਂ ਵਿੱਚ ਤਬਦੀਲ ਹੋਣ ਲੱਗ ਪੈਂਦੀਆਂ। ਇਹ ਮੇਰੀ ਬੇਨਤੀ ਹੈ, ਆਖੋ ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ। ਗੁਰੂ ਅਰਜਨ ਦੇ ਪਾਤਸ਼ਾਹ ਕੀ ਕਹਿੰਦੇ? ਕਹਿੰਦੇ ਬੈੜਵਾਲ ਵਾਲਿਓ ਤੁਹਾਡੇ ਪੁੰਨ ਘਟ ਗਏ ਨੇ। ਤੇ ਇਹ ਜਿਹੜੇ ਚੌਧਰੀ ਸੀ, ਜਿਹੜਾ ਹੇਮਰਾਜ ਤੇ ਨਾਲ ਜਿਹੜੇ ਮੈਂਬਰ, ਉਹਨਾਂ ਨੇ ਹੱਥ ਜੋੜੇ, ਕਹਿੰਦੇ ਮਹਾਰਾਜ ਪੁੰਨ ਘਟ ਗਏ ਨੇ। ਆਪ ਜੀ ਨੇ ਦੱਸਿਆ ਤੁਹਾਡਾ ਬਚਨ ਸਿਰ ਮਸਤਕ ਤੇ, ਪਰ ਸਾਡੀ ਨਿਮਾਣਿਆਂ ਦੀ ਬੇਨਤੀ ਏ, ਜੇ ਪੁੰਨ ਘਟ ਗਏ ਨੇ ਇਹ ਦੁਬਾਰਾ ਪੁੰਨ ਬਣਨਗੇ ਕਿਵੇਂ? ਉਹ ਵੀ ਤੇ ਕਿਰਪਾ ਕਰ ਦਿਓ ਨਾ। ਤੇ ਮਹਾਰਾਜ ਨੇ ਇਹਨਾਂ ਨੂੰ ਕਿਹੜਾ ਢੰਗ ਦੱਸਿਆ ਪੁੰਨ ਬਣਾਉਣ ਦਾ, ਤੁਸੀਂ ਵੀ ਸੁਣਨਾ ਤੇ ਆਪਣੇ ਘਰਾਂ 'ਚ ਲੈ ਕੇ ਜਾਣਾ ਪੁੰਨ ਬਣਾਉਣ ਦਾ ਢੰਗ। ਸਤਿਗੁਰੂ ਸੇਵਾ ਲੈਣ। ਥੋੜੇ ਜਿਹੇ ਮਿੰਟ ਬਾਕੀ ਰਹਿ ਗਏ ਆਪਣੇ, ਉਹ ਸਮੇਂ ਦੇ ਦਾਇਰੇ ਵਿੱਚ ਹੀ ਮੈਂ ਸਾਰੀ ਹਾਜ਼ਰੀ ਲਾਉਣ ਦਾ ਯਤਨ ਕਰਾਂਗਾ। ਸਤਿਗੁਰੂ ਕਿਰਪਾ ਕਰਨ। ਆਓ ਬੜੇ ਪਿਆਰ 'ਚ ਇੱਕ ਵਾਰੀ ਸਾਰੀ ਸੰਗਤ ਹਾਜ਼ਰੀ ਲਾਇਓ, ਕੋਈ ਰਸਨਾ ਵਾਂਝੀ ਨਾ ਰਹੇ। ਗੁਰੂ ਅਰਜਨ ਦੇ ਪਾਤਸ਼ਾਹ ਕੌਣ ਨੇ? ਗੁਰੂ ਰਾਮਦਾਸ ਜੀ ਨੇ, ਜਿਨ੍ਹਾਂ ਦੇ ਅੰਦਰ ਜਗ ਨੂੰ ਤਾਰਨ ਵਾਸਤੇ ਇਹ ਜੋਤ ਟਿਕਾਈ, ਕਿਰਪਾ ਕੀਤੀ। ਪੜਿਓ ਗੁਰ ਜੋਤਿ ਅਰਜਨ ਮਾਹੇ ਤਰੀ, ਮਾਹੇ ਤਰੀ। ਰਾਮਦਾਸ ਗੁਰੂ ਜਗ ਤਾਰਨ ਕਾ, ਰਾਮਦਾਸ ਗੁਰੂ ਜਗ ਤਾਰਨ ਕਾ, ਰਾਮਦਾਸ ਗੁਰੂ ਜਗ ਤਾਰਨ ਕਾ, ਰਾਮਦਾਸ ਗੁਰੂ ਜਗ ਤਾਰਨ ਕਾ। ਗੁਰ ਜੋਤਿ ਅਰਜਨ ਮਾਹੇ ਤਰੀ, ਰਾਮਦਾਸ ਗੁਰੂ ਜਗ ਤਾਰਨ ਕਾ, ਰਾਮਦਾਸ ਗੁਰੂ ਜਗ ਤਾਰਨ ਕਾ। ਵਾਹਿਗੁਰੂ 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 ਵਾਹਿਗੁਰੂ
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਸਾਰੇ ਵਾਹਿਗੁਰੂ 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 ਹੋਰ ਉੱਚੀ ਵਾਹਿਗੁਰੂ 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 ਤੁਹਾਡੀ ਆਵਾਜ਼ ਵਾਹਿਗੁਰੂ 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 ਸਾਰੇ ਵਾਹਿਗੁਰੂ 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 ਗੱਜ ਕੇ ਵਾਹਿਗੁਰੂ 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 ਗੁਰੂ ਵਾਹਿਗੁਰੂ 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 ਰਾਮਦਾਸ ਗੁਰੂ ਜਗ ਤਾਰਨ ਕਾ ਬੋਲੇ ਸੋਨਹਾਲ ਸਤਿ ਸ੍ਰੀ ਅਕਾਲ। ਧੰਨ ਗੁਰੂ ਰਾਮਦਾਸ ਜੀ। ਧੰਨ ਗੁਰੂ ਰਾਮਦਾਸ ਜੀ। 8-10 ਮਿੰਟ ਆਪਣੇ ਬਾਕੀ ਨੇ, ਇਹ ਧਿਆਨ ਨਾਲ ਹੁਣ ਬਚਨ ਸੁਣਿਓ, ਪਿਆਰ ਨਾਲ ਲਖੋ ਧੰਨ ਬਾਬਾ ਦੀਪ ਸਿੰਘ ਜੀ। ਇਹਦਾ ਨਹੀਂ, ਧੰਨ ਬਾਬਾ ਦੀਪ ਸਿੰਘ ਜੀ। ਮਹਾਰਾਜ ਕਹਿੰਦੇ ਬੈੜਵਾਲ ਵਾਲਿਓ, ਜਿਹੜਾ ਤੁਹਾਡੇ ਪਿੰਡ ਦੇ ਵਿੱਚ ਤੁਸੀਂ ਲੜਾਈ ਝਗੜੇ ਵੀ ਕਰਦੇ, ਲੜਦੇ ਬਹੁਤ ਸੀ ਲੋਕ, ਇੱਕ ਦੂਜੇ ਦਾ ਸਤਿਕਾਰ ਨਹੀਂ ਸੀ ਕਰਦੇ, ਵੱਡੇ ਛੋਟੇ ਦਾ ਕੋਈ ਲਿਹਾਜ਼ ਨਹੀਂ ਸੀ। ਨਾਲ ਜਿਹੜਾ ਇਹ ਪਾਣੀ ਖਾਰਾ ਹੈ, ਜਿਹੜਾ ਤੁਹਾਡੇ ਪਿੰਡ 'ਚ ਲੜਾਈਆਂ ਝਗੜੇ ਰਹਿੰਦੇ, ਤੁਹਾਡੇ ਪੁੰਨ ਘਟ ਗਏ। ਮਹਾਰਾਜ ਪੁੰਨ ਬਣਨਗੇ ਕਿਵੇਂ? ਕਿਰਪਾ ਕਰੋ, ਆਪਣੇ ਹਿਰਦਿਆਂ ਦੀਆਂ ਡੈਰੀਆਂ ਤੇ ਲਿਖ ਲਿਓ। ਆ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਦਾ ਸ਼ਹੀਦੀ ਦਿਹਾੜਾ ਮਨਾਇਆ ਸਫਲਾ। ਮਹਾਰਾਜ ਕਹਿੰਦੇ ਜੇ ਪੁੰਨ ਬਣਾਉਣੇ ਨੇ ਨਾ, ਤੇ ਪਹਿਲਾ ਬਚਨ ਸਾਰਾ ਪਿੰਡ ਰਲ ਕੇ ਗਰੀਬਾਂ ਦੀ ਸੇਵਾ ਕਰਿਆ ਕਰੋ। ਆਖੋ ਧੰਨ ਗੁਰੂ ਰਾਮਦਾਸ ਜੀ। ਧੰਨ ਗੁਰੂ ਰਾਮਦਾਸ ਜੀ। ਗਰੀਬਾਂ ਦੀ, ਲੋੜਵੰਦਾਂ ਦੀ ਸੇਵਾ ਹੈ ਜੀ। ਆਹਾ, ਗਰੀਬ ਦਾ ਮੂੰਹ ਗੁਰੂ ਦੀ ਗੋਲਕ। ਲੋੜਵੰਦਾਂ ਦੀ ਸੇਵਾ ਕਰਿਆ ਕਰੋ। ਜਦੋਂ ਸੇਵਾ ਕਰੋਗੇ ਲੋੜਵੰਦਾਂ ਦੀ, ਤੁਹਾਡੇ ਪੁੰਨ ਵਧਣਗੇ, ਪੁੰਨ ਬਣਨਗੇ, ਪੁੰਨ ਬਣਨਗੇ। ਇਹ ਮੇਰੀ ਬੇਨਤੀ ਏ। ਤੁਹਾਨੂੰ ਗੁਰੂ ਪਿਤਾ ਜੀ ਨੇ ਦਸਵੰਧ ਦਿੱਤਾ, ਤੁਸੀਂ ਕੱਢਿਆ ਹੈ ਜੀ। ਜੋ ਤੁਹਾਡੀ ਕਮਾਈ ਸੀ ਮਹੀਨੇ ਦਾ ਦਸਵੰਧ ਕੱਢਿਆ। ਆਂਢ ਗੁਆਂਢ 'ਚ ਵੇਖ ਲਿਆ ਕਰੋ, ਆਂਢ ਗੁਆਂਢ 'ਚ ਕਿਹੜਾ ਲੋੜਵੰਦ ਪਰਿਵਾਰ ਹੈ, ਪੜ੍ਹਨਾ ਚਾਹੁੰਦਾ ਬੱਚਾ, ਫੀਸ ਹੈ ਨਹੀਂ, 6 ਮਹੀਨਿਆਂ ਦੀ 4 ਮਹੀਨਿਆਂ ਦੀ ਫੀਸ ਜਾ ਕੇ ਸਕੂਲ ਦੇ ਵਿੱਚ ਭਰ ਆਇਆ ਕਰੋ, ਪਿਆਰ ਦੇ ਨਾਲ, ਕਿਸੇ ਨੂੰ ਦੱਸੇ ਬਿਨਾ, ਰੌਲਾ ਪਾ ਕੇ ਨਹੀਂ। ਇਦਾਂ ਲੋੜਵੰਦਾਂ ਦੀ ਬਾਹ ਫੜ ਲਓ, ਫੜ ਲਓ। ਗੁਰਸਿੱਖ ਅੰਮ੍ਰਿਤ ਵੇਲੇ ਉੱਠਦਾ ਹੈ, ਪਰ ਇੱਕ ਵੇਲੇ ਖਾਂਦਾ, ਦੂਜੇ ਵੇਲੇ ਦੀ ਘਰ ਦੇ ਵਿੱਚ ਟੈਨਸ਼ਨ ਹੁੰਦੀ, ਮਹੀਨੇ ਦਾ ਰਾਸ਼ਨ ਪਾ ਕੇ ਦੇ ਦੇ ਉਹਦੇ ਘਰ। ਆਖੋ ਧੰਨ ਗੁਰੂ ਰਾਮਦਾਸ ਜੀ। ਧੰਨ ਗੁਰੂ ਰਾਮਦਾਸ। ਲੋੜਵੰਦਾਂ ਦੀ ਬਾਹ ਫੜ ਲੈ, ਫੜ ਲੈ, ਫੜ ਲੈ ਬਾਹ। ਜਦੋਂ ਇਦਾਂ ਗਰੀਬਾਂ ਦੀ ਸੇਵਾ ਕਰੋਗੇ ਨਾ, ਗਰੀਬਾਂ ਦੀ ਸੇਵਾ, ਗੁਰੂ ਸਾਹਿਬ ਕਿਰਪਾ ਕਰਨਗੇ, ਤੁਹਾਡੇ ਪੁੰਨ ਬਣਨਗੇ। ਔਰ ਮੈਂ ਆ ਮਾਣ ਨਾਲ ਕਹਿ ਰਿਹਾ, ਹਿੱਕ ਤੇ ਹੱਥ ਮਾਰ ਕੇ, ਇਹ ਕਿਰਪਾ ਹੈ ਤੁਹਾਡੀ, ਮਹਾਂਪੁਰਖਾਂ ਦੀ, ਬਾਬਾ ਦੀਪ ਸਿੰਘ ਜੀ ਸ਼ਹੀਦ ਸਿੰਘਾਂ ਦੀ। ਜੋ ਤੁਸੀਂ ਕਿਣਕਾ ਕਿਣਕਾ ਦਿੰਦੇ, ਆਪਣੀਆਂ ਅੱਖਾਂ ਨਾਲ ਲਾ ਕੇ ਤੱਕੋ। ਰਾਮ ਤੀਰਥ ਰੋਡ ਤੇ ਜਦੋਂ ਹਸਪਤਾਲ ਦੇ ਵਿੱਚ 20 ਰੁਪਇਆਂ ਦੀ ਪਰਚੀ 'ਚ 2 ਦਿਨ ਦੀ ਦਵਾਈ ਸੰਗਤਾਂ ਲੈ ਕੇ ਜਾਂਦੀਆਂ,
ਜਾਂ ਲਾਗਤ ਮੁੱਲ ਨਾਲ ਸਾਰੇ ਇਲਾਜ ਹੁੰਦੇ ਨੇ, ਬਰਕਤਾਂ ਕਿਹਨੂੰ ਪੈਂਦੀਆਂ? ਤੁਹਾਨੂੰ। ਆਖੋ ਧੰਨ ਗੁਰੂ ਰਾਮਦਾਸ ਜੀ। ਧੰਨ ਗੁਰੂ ਰਾਮਦਾਸ ਜਿਹੜੇ ਜੀ। ਲੋੜਵੰਦਾਂ ਦੀ ਬਾਹ ਫੜਦੇ, 2500 ਤੋਂ ਵੱਧ ਪ੍ਰੇਮੀ ਰੋਜ਼ ਪ੍ਰਸ਼ਾਦਾ ਛਕਦੇ ਗੁਰੂ ਬਾਬਾ ਨਾਨਕ ਜੀ ਦੀ ਰਸੋਈ 'ਚ। ਅਸੀਸਾਂ ਕਿਹਨੂੰ ਮਿਲਦੀਆਂ? ਤੁਹਾਨੂੰ। ਬਾਬਾ ਦੀਪ ਸਿੰਘ ਜੀ ਫ੍ਰੀ ਟਿਫਨ ਸੇਵਾ, ਉਹਦੇ ਰਾਹੀਂ ਲੋੜਵੰਦ ਬਜ਼ੁਰਗਾਂ ਦੇ ਘਰਾਂ ਵਿੱਚ 2 ਵੇਲੇ ਦਾ ਲੰਗਰ ਟਿਫਨ 'ਚ ਪੈਕ ਕਰਕੇ ਪਹੁੰਚਾਇਆ ਜਾਂਦਾ ਹੈ। ਅਸੀਸਾਂ ਕਿਹਨੂੰ ਮਿਲਦੀਆਂ? ਤੁਹਾਨੂੰ। ਆਖੋ ਧੰਨ ਗੁਰੂ ਰਾਮਦਾਸ ਜੀ। ਧੰਨ ਗੁਰੂ ਰਾਮਦਾਸ ਤੋ ਜੀ। ਖੈਰ, ਜਿਹੜੀ ਮੈਂ ਗੱਲ ਕਹਿਣੀ ਚਾਹ ਰਿਹਾ ਉਹਨੂੰ ਸਮਝਣ ਦਾ ਯਤਨ ਕਰਿਓ। ਬੇਅੰਤ ਕਾਰਜ ਚੱਲ ਰਹੇ, ਸਭ ਨੂੰ ਪਤਾ ਹੈ, ਮੈਂ ਉਧਰ ਨਹੀਂ ਜਾਣਾ। ਮਹਾਰਾਜ ਕਹਿੰਦੇ ਜੇ ਪੁੰਨ ਬਣਾਉਣੇ ਤੇ ਪਹਿਲਾ ਕੰਮ ਕਰੋ, ਸਾਰਾ ਪਿੰਡ ਗਰੀਬਾਂ ਦੀ, ਅਨਾਥਾਂ ਦੀ ਸੇਵਾ ਕਰਿਆ ਕਰੋ। ਤੇ ਦੂਜਾ ਕੰਮ ਕਰੋ, ਸਾਰਾ ਪਿੰਡ ਨਾਮ ਜਪਿਆ ਕਰੋ। ਨਾਮ ਅੰਮ੍ਰਿਤ ਵੇਲਾ ਸੰਭਾਲੋ, ਨਾਮ ਨਾਲ ਜੁੜੋ। ਜਿਹੜਾ ਕੰਮ ਇਸ ਵੇਲੇ ਤੁਸੀਂ ਕਰ ਰਹੇ ਹੋ, ਆਹ ਕੰਮ ਬੜਾ ਜ਼ਰੂਰੀ ਜੇ। ਕਈ ਇਹਨੂੰ ਫालतू ਸਮਝਦੇ, ਚੱਲ ਜੇ ਅੱਜ ਕੀਰਤਨ ਸੁਣਨ ਨਾ ਗਏ ਤੇ ਕੀ ਘਟ ਜਾਣਾ? ਗੁਰੂ ਦਾ ਕੁਝ ਨਹੀਂ ਘਟਣਾ, ਤੈਨੂੰ ਘਾਟਾ ਪੈਣਾ ਹੀ ਹੈ ਜੀ, ਤੈਨੂੰ ਬੜਾ ਘਾਟਾ ਪੈਣਾ ਹੈ। ਔਰ ਇਹ ਮੇਰੀ ਬੇਨਤੀ, ਜਦੋਂ ਵੀ ਕਿਤੇ ਇਹੋ ਜੀਆਂ ਘੜੀਆਂ ਸਾਂਭਣ ਦਾ ਤੁਹਾਨੂੰ ਸਮਾਂ ਮਿਲੇ ਨਾ, ਜਿੰਨਾ ਲਾਹਾ ਖੱਟ ਸਕਦੇ ਹੋ ਖੱਟਿਆ ਕਰੋ, ਜਿੰਨਾ ਲਾਹਾ ਲੈ ਸਕਦੇ ਹੋ ਲਿਆ ਕਰੋ। ਇਹਦੇ ਨਾਲ ਵੀ ਪੁੰਨ ਬਣਦੇ ਨੇ, ਪੁੰਨ। ਇਹਦੇ ਨਾਲ ਵੀ ਬਖਸ਼ਿਸ਼ਾਂ ਵਰਤਦੀਆਂ। ਤਾਂ 2 ਢੰਗ ਦੱਸੇ ਸਤਿਗੁਰਾਂ ਨੇ, ਕਹਿੰਦੇ ਇੱਕ ਤੇ ਸਾਰਾ ਪਿੰਡ ਗਰੀਬਾਂ ਦੀ ਸੇਵਾ ਕਰੇ, ਦੂਜਾ ਸਾਰਾ ਪਿੰਡ ਨਾਮ ਨਾਲ ਜੁੜੇ। ਤੇ ਉਸ ਵੇਲੇ ਕਹਿੰਦੇ ਜੀ ਮਹਾਰਾਜ, ਜੋ ਤੁਸੀਂ ਬਚਨ ਕੀਤੇ ਤੁਹਾਡੇ ਬਚਨ ਮੰਨਾਂਗੇ, ਪਰ ਆ ਜਿਹੜੇ ਖੂਹ ਖਾ ਰਹੇ ਨੇ ਇਹ ਵੀ ਤੇ ਕਿਰਪਾ ਕਰ ਦਿਓ ਨਾ, ਮਿਹਰ ਕਰ ਦਿਓ। ਤੇ ਧੰਨ ਗੁਰੂ ਅਰਜਨ ਦੇਵ ਪਾਤਸ਼ਾਹ ਨੇ ਚੌਧਰੀ ਹੇਮਰਾਜ ਦੀ ਜਗ੍ਹਾ ਤੇ 13 ਦਿਨ ਸੁਖਮਨੀ ਸਾਹਿਬ ਦੇ ਪਾਠਾਂ ਦੀ ਲੜੀ ਚਲਾਈ। ਹੁਣ ਗੱਲ ਸੁਣਿਓ, ਜਦੋਂ 13 ਦਿਨ ਪਾਠਾਂ ਦੀ ਲੜੀ ਚਲਾਈ ਨਾ, ਸਵੇਰੇ ਸ਼ਾਮ ਕੀਰਤਨ ਹੁੰਦਾ, ਪਾਠ ਹੁੰਦੇ ਨੇ, ਤੇ 13ਵੇਂ ਦਿਨ ਮਹਾਰਾਜ ਕਹਿੰਦੇ ਇੱਥੇ ਟੱਕ ਲਾਓ। ਜਦੋਂ ਉੱਥੇ ਟੱਕ ਲਾਇਆ ਨਾ ਪਿਆਰਿਓ, ਜਦੋਂ ਉੱਥੇ ਖੂਹ ਪੁੱਟਿਆ ਤੇ ਸਾਰਾ ਉਸ ਖੂਹ ਦਾ ਜਲ ਮਿੱਠਾ ਸੀ। ਹਾਂਜੀ, ਧੰਨ ਗੁਰੂ ਰਾਮਦਾਸ ਜੀ। ਧੰਨ ਗੁਰੂ ਰਾਮਦਾਸ ਜੀ। ਪਿਆਰ ਨਾਲ ਆਖੋ ਨਾ ਜੀ, ਧੰਨ ਬਾਬਾ ਦੀਪ ਸਿੰਘ ਜੀ। ਸਾਰਾ ਉਸ ਜਗ੍ਹਾ ਦਾ ਜਲ ਮਿੱਠਾ। ਇਹ ਬਾਣੀ ਦਾ ਪ੍ਰਤਾਪ, ਬੰਦਗੀ ਦਾ ਪ੍ਰਤਾਪ। ਤੇ ਉਸ ਵੇਲੇ ਨਾ ਸਾਰੇ ਪਤਾ ਕੀ ਕਹਿੰਦੇ? ਕਹਿੰਦੇ ਮਹਾਰਾਜ ਬੜੀ ਕਿਰਪਾ ਕੀਤੀ, ਤੁਸੀਂ ਮਿਹਰ ਕੀਤੀ, ਇਸ ਖੂਹ ਦਾ ਪਾਣੀ ਮਿੱਠਾ ਹੈ, ਕਿਰਪਾ। ਪਰ ਸਤਿਗੁਰੂ, ਸਾਰੇ ਪਿੰਡ ਦਾ ਜਿਹੜਾ ਇਕੱਠ ਇੱਥੇ ਹੀ ਹੋ ਜਾਇਆ ਕਰਨਾ, ਪਾਣੀ ਭਰਨ ਦੀ ਵਾਰੀ ਨਹੀਂ ਆਇਆ ਕਰਨੀ। ਇੱਕੋ ਹੀ ਖੂਹ ਮਿੱਠਾ, ਬਾਕੀ ਸਾਰੇ ਖਾਰੇ। ਤੇ ਕਿਰਪਾ ਕਰੋ ਮਹਾਰਾਜ, ਬਾਕੀ ਜਿਹੜੇ ਖੂਹ। ਤੇ ਸਤਿਗੁਰਾਂ ਨੇ ਉਸ ਵੇਲੇ ਬਚਨ ਕੀਤੇ, ਕਹਿੰਦੇ ਜਿਉਂ-ਜਿਉਂ ਤੁਸੀਂ ਸਾਰੇ ਪਿੰਡ ਵਾਲੇ ਮਿਲ ਕੇ ਬਾਣੀ ਦੇ ਪ੍ਰਵਾਹ ਚਲਾਓਗੇ, ਤਿਉਂ-ਤਿਉਂ ਬਾਕੀ ਦੇ ਖੂਹਾਂ ਦਾ ਪਾਣੀ ਵੀ ਮਿੱਠਾ ਹੁੰਦਾ ਜਾਏਗਾ। ਸਤਿ ਸ੍ਰੀ ਅਕਾਲ। ਇਹ ਬਖਸ਼ਿਸ਼ਾਂ ਮਹਾਰਾਜ ਨੇ ਉਸ ਜਗ੍ਹਾ ਤੇ ਕੀਤੀਆਂ। ਇਹ ਮੇਰੀ ਬੇਨਤੀ ਏ, ਦੁਨਿਆਵੀ ਖੂਹ ਖਾਰੇ ਜਿਹੜੇ ਨੇ ਉਹ ਮਿੱਠੇ ਹੋ ਸਕਦੇ ਨੇ ਬਾਣੀ ਦੇ ਪ੍ਰਵਾਹ ਦਾ ਸਦਕਾ, ਤੇ ਜਿਹੜਾ ਅੰਦਰਲਾ ਖਾਰਾ ਖੂਹ ਉਹ ਨਹੀਂ ਮਿੱਠਾ ਹੋ ਸਕਦਾ? ਉਹ ਵੀ ਤੇ ਮਿੱਠਾ ਹੋ ਸਕਦਾ ਹੈ ਨਾ। ਗੁਰੂ ਅਰਜਨ ਦੇਵ ਪਾਤਸ਼ਾਹ ਜੀ ਦਾ ਜੇ ਸ਼ਹਾਦਤ ਦਾ ਦਿਨ ਮਨਾ ਰਹੇ, ਵੱਧ ਤੋਂ ਵੱਧ ਬਾਣੀ ਦੇ ਨੇਮ ਵਧਾਓ, ਵੱਧ ਤੋਂ ਵੱਧ ਨਿਤਨੇਮ ਦੇ ਪੈਰੇ ਵਧਾਓ, ਵੱਧ ਤੋਂ ਵੱਧ ਚੁਪਹਿਰੇ ਕੱਟੋ, ਵੱਧ ਤੋਂ ਵੱਧ ਸੁਖਮਨੀ ਸਾਹਿਬ ਦੀ ਬਾਣੀ, ਵੱਧ ਤੋਂ ਵੱਧ ਅੰਮ੍ਰਿਤ ਵੇਲਾ ਸੰਭਾਲੋ। ਗੁਰੂ ਮਿਹਰ ਕਰੇ, ਬਖਸ਼ਿਸ਼ ਕਰੇ, ਰਹਿਮਤ ਕਰੇ। ਆਓ ਬੜੇ ਪਿਆਰ ਦੇ ਨਾਲ ਇੱਕ ਵਾਰੀ ਇਹ ਪੰਕਤੀਆਂ ਦੁਹਰਾਓ, ਉਸ ਤੋਂ ਬਾਅਦ ਕੀਰਤਨ ਦੀ ਸਮਾਪਤੀ। ਅਗਲਾ ਪ੍ਰੋਗਰਾਮ ਬੜੇ ਪਿਆਰ 'ਚ ਤੁਸੀਂ ਫਿਰ ਸਰਵਣ ਕਰਨਾ। ਕੋਟਾਨ ਕੋਟ ਸ਼ੁਕਰਾਨਾ ਪਿਤਾ ਜੀ ਗੁਰੂ ਗ੍ਰੰਥ ਸਾਹਿਬ ਜੀ ਦਾ, ਗੁਰੂ ਰਾਮਦਾਸ ਜੀ ਦਾ, ਬਾਬਾ ਦੀਪ ਸਿੰਘ ਜੀ, ਬਾਬਾ ਆਨੰਦ ਸਿੰਘ ਜੀ, ਸਮੂਹ ਮਹਾਂਪੁਰਖਾਂ ਦਾ, ਸਾਰੀਆਂ ਰੱਬ ਰੂਪ ਸੰਗਤਾਂ ਦਾ ਜਿਨ੍ਹਾਂ ਨੇ ਬਹਿ ਕੇ ਅਸੀਸਾਂ ਦਿੱਤੀਆਂ ਨੇ। ਇੱਥੋਂ ਦੇ ਮਹਾਂਪੁਰਖ ਸੰਤ ਬਾਬਾ ਰਣਜੀਤ ਸਿੰਘ ਜੀ, ਉਹਨਾਂ ਦਾ ਵੀ ਧੰਨਵਾਦ ਜਿਨ੍ਹਾਂ ਨੇ ਪਿਆਰ 'ਚ ਹੁਕਮ ਲਾ ਕੇ ਤੁਹਾਡੇ ਦੀਦਾਰ ਕਰਾਏ। ਸਟੇਜ ਦੇ ਉੱਤੇ ਬਹੁਤ ਸਾਰੇ ਮਹਾਂਪੁਰਖ, ਹੋਰ ਵੀ ਬੜੀਆਂ ਪਿਆਰੀਆਂ ਪਿਆਰੀਆਂ ਰੂਹਾਂ, ਮੈਨੂੰ ਕਈਆਂ ਦੇ ਨਾਂ ਨਹੀਂ ਪਤਾ, ਪਰ ਬਾਪੂ ਜੀ ਸਭ ਨੂੰ ਜਾਣਦੇ। ਮੈਂ ਸਾਰਿਆਂ ਦੇ ਚਰਨਾਂ ਦੇ ਉੱਤੇ ਸਿਰ ਨਿਵਾ ਕੇ ਮੱਥਾ ਟੇਕ ਰਿਹਾ। ਮੇਰਾ ਟੇਕਿਆ ਹੋਇਆ ਮੱਥਾ ਪ੍ਰਵਾਨ ਕਰਿਓ। ਜੋ ਕੀਰਤਨ ਕਰਦਿਆਂ ਭੁੱਲਾਂ ਹੋਈਆਂ ਤੁਸੀਂ ਬਖਸ਼ ਦੇਣੀਆਂ। ਕੀਰਤਨ ਭੇਟ ਜਿੰਨੀ ਤੁਸੀਂ ਮਾਇਆ ਦਿੱਤੀ ਜਾਂ ਦਿੰਦੇ, ਸਭ ਨੂੰ ਪਤਾ ਹੈ। ਜੋ ਸੇਵਾਵਾਂ ਦੇ ਕਾਰਜ ਚੱਲ ਰਹੇ ਰਾਮ ਤੀਰਥ ਰੋਡ ਬਾਬਾ ਦੀਪ ਸਿੰਘ ਚੈਰੀਟੇਬਲ ਟਰਸਟ ਵੱਲੋਂ, ਸਕੂਲ, ਹਸਪਤਾਲ, ਵਿਧਵਾ ਬੀਬੀਆਂ ਨੂੰ ਰਾਸ਼ਨ ਦੀ ਸੇਵਾ, ਨਾਲ ਜੀ ਦੇ ਪ੍ਰਵਾਨ ਪਾਰਕ ਦੀ ਉਸਾਰੀ,
ਜੋ ਪੰਛੀਆਂ ਦੇ ਇਲਾਜ ਲਈ ਹਸਪਤਾਲ, ਵੱਡਾ ਗੁਰਦੁਆਰਾ ਸਾਹਿਬ ਸਰਾਂ ਬਣ ਰਹੀ, ਵੱਡਾ ਦੀਵਾਨ ਹਾਲ, ਨਾਲ ਬਾਪੂ ਜੀ ਦੀ ਕਿਰਪਾ ਨਾਲ ਜੋ ਬਾਬਾ ਦੀਪ ਸਿੰਘ ਜੀ ਫ੍ਰੀ ਟਿਫਨ ਸੇਵਾ, ਗੁਰੂ ਬਾਬਾ ਨਾਨਕ ਜੀ ਦੀ ਰਸੋਈ, ਚਲਦੀ ਫਿਰਦੀ ਰਸੋਈ, ਇਹ ਜੋ ਕਿਣਕਾ ਕਿਣਕਾ ਦਿੱਤਾ ਇਹਨਾਂ ਕਾਰਜਾਂ ਲਈ ਵਰਤਿਆ ਜਾਂਦਾ ਹੈ। ਆਓ ਬੜੇ ਪਿਆਰ 'ਚ ਪੰਕਤੀਆਂ ਪੜ੍ਹੋ। ਕੀਰਤਨ ਦੀ ਸਮਾਪਤੀ ਦੁਪਹਿਰੀ 3 ਤੋਂ 4, ਰਾਤੀ 10 ਤੋਂ 11 PTC ਸਿਮਰਨ ਤੇ 3 ਵੇਲੇ ਮੈਂ ਰੋਜ਼ ਤੁਹਾਡੇ ਘਰਾਂ 'ਚ ਆਉਣਾ। ਜ਼ਰੂਰ ਅਸੀਸਾਂ ਦਿਆ ਕਰੋ। ਇਹ ਸਾਰੀਆਂ ਪਿਆਰ ਵਾਲੀਆਂ ਨੂੰ ਸਾਡੇ ਗੁਰਮੁਖ ਪਿਆਰੇ ਜੋ ਹਰ 20 ਤਰੀਕ ਨੂੰ ਜਿੱਥੇ ਰਾਮ ਤੀਰਥ ਰੋਡ ਪ੍ਰੋਗਰਾਮ ਹੁੰਦਾ ਹੈ, ਇਹ ਸਾਰੀਆਂ ਸੰਗਤਾਂ ਪਿਆਰ ਵਾਲੀਆਂ ਹੁਸ਼ਿਆਰਪੁਰ ਤੋਂ ਪਹੁੰਚਦੀਆਂ ਨੇ। ਸਾਰਿਆਂ ਦਾ ਮੈਂ ਧੰਨਵਾਦ ਕਰਦਾ। ਇੱਥੇ ਵੀ ਤੁਸੀਂ ਦਰਸ਼ਨ ਦਿੱਤੇ। ਆਓ ਬੜੇ ਪਿਆਰ 'ਚ ਪੜ੍ਹੋ। ਸਮਾਪਤੀ ਹੈ ਜੀ। ਰਾਮਦਾਸ ਗੁਰੂ ਜਗ ਤਾਰਨ ਕਾ, ਰਾਮਦਾਸ ਗੁਰੂ ਜਗ ਤਾਰਨ ਕਾ, ਗੁਰ ਜੋਤ ਹਰੇ ਜਨ, ਗੁਰ ਜੋਤ ਹਰੇ ਜਨ ਮਾਹੇ ਤਰੇ। ਰਾਮਦਾਸ ਗੁਰੂ ਜਗ ਤਾਰਨ ਕਾ, ਰਾਮਦਾਸ ਗੁਰੂ ਜਗ ਤਾਰਨ ਕਾ। ਵਾਹਿਗੁਰੂ 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 ਵਾਹਿਗੁਰੂ। ਸਾਰੇ ਹਾਜ਼ਰੀ ਲਾਓ। ਸਮਾਪਤੀ। ਵਾਹਿਗੁਰੂ 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 ਰਾਮਦਾਸ ਗੁਰੂ ਜਗ ਤਾਰਨ ਕਾ, ਰਾਮਦਾਸ ਗੁਰੂ ਜਗ ਤਾਰਨ ਕਾ। ਬੋਲੇ ਸੋਨਹਾਲ ਸਤਿ ਸ੍ਰੀ ਅਕਾਲ। ਭੁੱਲ ਚੁੱਕ ਦੀ ਖਿਮਾ, ਸ਼ੁਕਰਾਨੇ। ਸਤਿ ਸ੍ਰੀ ਅਕਾਲ। ਭੁੱਲ ਚੁੱਕ ਦੀ ਖਿਮਾ। ਅਗਲਾ ਪ੍ਰੋਗਰਾਮ ਜੋ ਸਟੇਜ ਦੀ ਸੇਵਾ ਗੁਰਮੁਖ ਪਿਆਰੇ ਨਿਭਾ ਰਹੇ, ਉਹਨਾਂ ਦੀ ਰਸਨਾ ਤੋਂ ਸਰਵਣ ਕਰੋ। ਸਾਨੂੰ ਖੁਸ਼ੀਆਂ ਦਿਓ। ਪਿਆਰ ਸਹਿਤ ਸਾਰੇ ਫਤਿਹ ਬੁਲਾਓ। ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਧੰਨ ਗੁਰੂ ਰਾਮਦਾਸ ਜੀ, ਧੰਨ ਬਾਬਾ ਦੀਪ ਸਿੰਘ ਜੀ। ਸਾਧ ਸੰਗਤ ਜੀ, ਧਿਆਨ ਨਾਲ ਇਹ ਬੇਨਤੀ ਨੂੰ ਸੁਣਿਓ ਵੀ ਔਰ ਸ਼ੇਅਰ ਵੀ ਕਰਿਓ। ਜਿਵੇਂ ਕਿ ਸਾਰੇ ਪਰਿਵਾਰਕ ਮੈਂਬਰਾਂ ਨੂੰ ਪਤਾ ਹੈ ਕਿ ਤੁਹਾਡੇ ਟਰਸਟ ਬਾਬਾ ਦੀਪ ਸਿੰਘ ਚੈਰੀਟੇਬਲ ਟਰਸਟ ਵੱਲੋਂ ਬਾਬਾ ਦੀਪ ਸਿੰਘ ਜੀ ਗੁਰਮਤਿ ਗਿਆਨ ਸੰਗੀਤ ਅਕੈਡਮੀ ਚੱਲ ਰਹੀ ਹੈ ਰਾਮ ਤੀਰਥ ਰੋਡ ਸ੍ਰੀ ਅੰਮ੍ਰਿਤਸਰ ਸਾਹਿਬ ਵਿਖੇ। ਇਸ ਅਕੈਡਮੀ ਦੇ ਵਿੱਚ ਹੁਣ ਨਵੇਂ ਬੱਚਿਆਂ ਦਾ ਦਾਖਲਾ ਜੋ ਸ਼ੁਰੂ ਹੋ ਚੁੱਕਿਆ। 10ਵੀਂ ਪਾਸ ਜਿਹੜੇ ਲੜਕੇ ਨੇ, ਵਿਦਿਆਰਥੀ ਨੇ, ਉਹ ਜਿਹੜੇ ਇਸ ਅਕੈਡਮੀ ਦੇ ਵਿੱਚ ਦਾਖਲਾ ਲੈਣਾ ਚਾਹੁੰਦੇ ਹੋਣ, 18 ਜੂਨ ਦੁਪਹਿਰੀ 12 ਵਜੇ ਆਪਣੇ 10ਵੀਂ ਦੇ ਸਰਟੀਫਿਕੇਟ ਲੈ ਕੇ ਔਰ ਜਿਹੜੇ ਡਾਕੂਮੈਂਟਸ ਚਾਹੀਦੇ ਨੇ, ਟਰਸਟ ਦੇ ਨੰਬਰਾਂ ਦੇ ਉੱਤੇ ਤੁਸੀਂ ਸੰਪਰਕ ਕਰ ਲੈਣਾ। ਨੰਬਰ ਤੁਹਾਡੇ ਟੀਵੀ ਸਕਰੀਨ ਦੇ ਉੱਤੇ ਚੱਲ ਰਿਹਾ। ਆਪਣੇ ਆਪਣੇ ਡਾਕੂਮੈਂਟਸ ਲੈ ਕੇ 12 ਵਜੇ 18 ਜੂਨ ਨੂੰ ਪਹੁੰਚਣ ਦੀ ਕਿਰਪਾਲਤਾ ਕਰਿਓ। ਔਰ ਇਸ ਅਕੈਡਮੀ ਦੇ ਵਿੱਚ ਬਿਲਕੁਲ ਨਿਸ਼ਕਾਮਤਾ ਦੇ ਨਾਲ ਪਿਆਰਿਓ ਤੁਹਾਨੂੰ ਕੀਰਤਨ ਦੀ ਸਿਖਲਾਈ, ਤਬਲੇ ਦੀ ਸਿਖਲਾਈ, ਜੋ ਗੁਰਬਾਣੀ ਦੀ ਸੰਥਿਆ, ਤੁਹਾਡਾ ਜੀਵਨ ਉੱਚਾ ਸੁੱਚਾ ਬਣੇ, ਅੰਮ੍ਰਿਤ ਵੇਲੇ ਦੀ ਸੰਭਾਲ, ਸੰਧਿਆ ਦੇ ਸਮੇਂ ਦੀ ਸੰਭਾਲ ਔਰ ਤੁਹਾਡੀ ਸਿਹਤ ਰਾਜੀ ਰਵੇ, ਜਿਮ ਦਾ ਪ੍ਰਬੰਧ ਵੀ, ਇਹ ਸਾਰੀਆਂ ਚੀਜ਼ਾਂ ਬਿਲਕੁਲ ਫ੍ਰੀ ਮੁਹੱਈਆ ਕਰਵਾਈਆਂ ਗਈਆਂ ਨੇ। ਔਰ ਮੇਰੀ ਸਾਰੇ ਪਰਿਵਾਰਕ ਮੈਂਬਰਾਂ ਦੇ ਚਰਨਾਂ 'ਚ ਬੇਨਤੀ ਹੈ ਪਿਆਰਿਓ, ਜਿਹੜੇ ਤੁਸੀਂ ਰੋਜ਼ ਸੁਣਦੇ ਹੋ, ਆਪਣੇ ਬੱਚਿਆਂ ਨੂੰ ਜੇ ਤੁਸੀਂ ਪੈਰਾਂ 'ਤੇ ਸਟੈਂਡ ਕਰਨਾ ਚਾਹੁੰਦੇ ਹੋ ਗੁਰਮਤਿ ਦੀ ਲਾਈਨ ਦੇ ਵਿੱਚ, ਕਿ ਤੁਹਾਡੇ ਬੱਚੇ ਕਿਸੇ ਦੇ ਕੋਲੋਂ ਮੰਗਣ ਵਾਲੇ ਨਾ ਬਣਨ, ਦੂਜਿਆਂ ਨੂੰ ਵੰਡਣ ਵਾਲੇ ਬਣ ਜਾਣ, ਆਪਣੇ ਪੈਰਾਂ 'ਤੇ ਸਟੈਂਡ ਹੋ ਜਾਣ,
ਤੇ ਇਸ ਅਕੈਡਮੀ ਦੇ ਵਿੱਚ ਫਿਰ ਤੁਸੀਂ ਆਪਣੇ ਬੱਚਿਆਂ ਨੂੰ 3 ਸਾਲਾਂ ਦੇ ਕੋਰਸ ਦੇ ਲਈ ਦਾਖਲ ਕਰਵਾਓ। ਜੋ ਤੁਹਾਨੂੰ ਜਾਣਕਾਰੀ ਚਾਹੀਦੀ ਹੈ ਇਸ ਅਕੈਡਮੀ ਦੇ ਬਾਰੇ, ਟੀਵੀ ਸਕਰੀਨ ਦੇ ਉੱਤੇ ਨੰਬਰ ਫਲੈਸ਼ ਹੋ ਰਿਹਾ, ਆਪ ਜੀ ਇਸ ਨੰਬਰ ਦੇ ਉੱਤੇ ਸੰਪਰਕ ਕਰ ਲੈਣਾ। ਔਰ 18 ਜੂਨ ਨੂੰ 12 ਕੁ ਵਜੇ ਜੋ ਆਪ ਜੀਆਂ ਨੇ ਇਸ ਅਕੈਡਮੀ ਵਿਖੇ ਦਾਖਲ ਹੋਣ ਵਾਲੇ ਵਿਦਿਆਰਥੀਆਂ ਨੇ ਪਹੁੰਚਣ ਦੀ ਕਿਰਪਾਲਤਾ ਕਰਨੀ ਔਰ ਇਸ ਸੁਨੇਹੇ ਨੂੰ ਅੱਗੇ ਤੋਂ ਅੱਗੇ ਸ਼ੇਅਰ ਜ਼ਰੂਰ ਕਰ ਦੇਣਾ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਧੰਨ ਗੁਰੂ ਰਾਮਦਾਸ ਜੀ, ਧੰਨ ਬਾਬਾ ਦੀਪ ਸਿੰਘ ਜੀ। ਅੰਮ੍ਰਿਤ ਵੇਲਾ ਸੱਚ ਨਾਉ ਵਡਿਆਈ ਵਿਚਾਰ। ਸਾਧ ਸੰਗਤ ਜੀ, 18, 19, 20 ਔਰ 21 ਜੂਨ ਰੋਜ਼ਾਨਾ ਸਵੇਰੇ ਅੰਮ੍ਰਿਤ ਵੇਲੇ 4 ਵਜੇ ਤੋਂ 6 ਵਜੇ ਤੱਕ 4 ਰੋਜ਼ਾ ਵਿਸ਼ੇਸ਼ ਅੰਮ੍ਰਿਤ ਵੇਲਾ ਸਮਾਗਮ ਰੱਖਿਆ ਗਿਆ। ਬਾਬਾ ਦੀਪ ਸਿੰਘ ਚੈਰੀਟੇਬਲ ਟਰਸਟ, ਦਾਤਾ ਬੰਦੀ ਛੋੜ ਪਬਲਿਕ ਸਕੂਲ, ਰਾਮ ਤੀਰਥ ਰੋਡ, ਸ੍ਰੀ ਅੰਮ੍ਰਿਤਸਰ ਸਾਹਿਬ ਵਿਖੇ ਮੇਰੀ ਸਾਰੇ ਪਰਿਵਾਰਕ ਮੈਂਬਰਾਂ ਦੇ ਚਰਨਾਂ ਵਿੱਚ ਨਿਮਰਤਾ ਸਹਿਤ ਬੇਨਤੀ ਹੈ ਕਿ ਜ਼ਰੂਰੀ ਤੋਂ ਜ਼ਰੂਰੀ ਰੁਝੇਵਿਆਂ ਨੂੰ ਛੱਡ ਕੇ ਇਹ 4 ਦਿਨ ਆ ਕੇ ਤੁਸੀਂ ਅੰਮ੍ਰਿਤ ਵੇਲੇ ਦੇ ਸਮਾਗਮਾਂ ਦੇ ਲਾਹੇ ਲੈਣੇ ਔਰ ਗੁਰੂ ਪਿਤਾ ਜੀ ਕੋਲੋਂ ਜਿਹੜੀਆਂ ਵੀ ਦਾਤਾਂ ਤੁਸੀਂ ਮੰਗਣੀਆਂ ਨੇ ਨਾ, ਬਾਪੂ ਜੀ ਨੇ ਸਾਰੀਆਂ ਦਾਤਾਂ ਦੇ ਨਾਲ ਸਾਨੂੰ ਨਿਵਾਜਣਾ। ਔਰ ਜਿਹੜੇ ਪ੍ਰੇਮੀ ਅੰਮ੍ਰਿਤ ਵੇਲਿਆਂ ਦੇ ਦੀਵਾਨਾਂ ਦੇ ਵਿੱਚ ਪਿਛਲੇ ਸਮਿਆਂ 'ਚ ਜਿਨ੍ਹਾਂ ਨੇ ਹਾਜ਼ਰੀਆਂ ਭਰੀਆਂ ਨੇ ਆ ਕੇ, ਉਹਨਾਂ ਨੂੰ ਪਤਾ ਹੈ ਅੰਮ੍ਰਿਤ ਵੇਲੇ ਦਾ ਸਦਕਾ ਬਾਪੂ ਜੀ ਨੇ ਇੱਕ ਨੂੰ ਕਿਵੇਂ ਬਖਸ਼ਿਸ਼ਾਂ ਵੰਡਣ ਵਾਲਾ ਬਣਾਤਾ ਹੈ। ਇੱਕ ਦੇ ਕਿੰਨੇ ਕਾਰਜ ਸਵਾਰੇ ਨੇ ਬਾਪੂ ਦੀਪ ਸਿੰਘ ਨੇ। ਆਓ ਭਾਗਾਂ ਵਾਲਿਓ, ਇਹ 4 ਦਿਨਾਂ ਦਾ ਵਿਸ਼ੇਸ਼ ਅੰਮ੍ਰਿਤ ਵੇਲੇ ਦਾ ਜਿਹੜਾ ਸਮਾਗਮ ਹੈ ਅੰਮ੍ਰਿਤਸਰ ਸਾਹਿਬ, ਭਾਵੇਂ ਤੁਸੀਂ ਰੁਕਣ ਦਾ ਪ੍ਰਬੰਧ ਰਿਸ਼ਤੇਦਾਰਾਂ ਦੇ ਘਰ ਕਰ ਲਓ, ਹੋਟਲ ਦਾ ਪ੍ਰਬੰਧ ਕਰ ਲਓ, ਭਾਵੇਂ ਸਰਾਂ ਦਾ ਪ੍ਰਬੰਧ ਕਰ ਲਓ, ਪਰ 4 ਦਿਨ ਆ ਕੇ ਤੁਸੀਂ ਸਾਰਿਆਂ ਨੇ ਅੰਮ੍ਰਿਤ ਵੇਲੇ ਦੇ ਸਮਾਗਮਾਂ ਵਿੱਚ ਹਾਜ਼ਰੀ ਭਰਨੀ। ਔਰ ਸਭ ਨੂੰ ਪਤਾ ਹੀ ਹੈ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਜੰਗ ਦੇ ਮੈਦਾਨ ਦੇ ਵਿੱਚ ਵੀ ਪਿਆਰਿਓ ਅੰਮ੍ਰਿਤ ਵੇਲੇ ਨੂੰ ਸੰਭਾਲਣ ਦੇ ਪੂਰਨੇ ਪਾਏ ਨੇ। 250 ਸਿੰਘ ਸ਼ਹੀਦ ਕਰਵਾਉਣਾ ਮਨਜ਼ੂਰ ਕਰ ਲਿਆ ਸੀ, ਪਰ ਬਾਪੂ ਜੀ ਨੇ ਅੰਮ੍ਰਿਤ ਵੇਲਾ ਨਹੀਂ ਸੀ ਛੱਡਿਆ। ਤਾਂ ਮੇਰੀ ਬੇਨਤੀ 4 ਦਿਨ 18, 19, 20 ਔਰ 21 ਜੂਨ ਨੂੰ ਅੰਮ੍ਰਿਤ ਵੇਲੇ ਦੇ ਸਮਾਗਮਾਂ ਵਿੱਚ ਆ ਕੇ ਹਾਜ਼ਰੀਆਂ ਭਰੋ ਔਰ ਬਾਪੂ ਦੀਪ ਸਿੰਘ ਦੀਆਂ ਖੁਸ਼ੀਆਂ ਪ੍ਰਾਪਤ ਕਰੋ। ਇਸ ਸੁਨੇਹੇ ਨੂੰ ਅੱਗੇ ਤੋਂ ਅੱਗੇ ਪਹੁੰਚਾਓ ਤਾਂ ਜੋ ਜਿਹੜੇ ਅੱਜ ਤੱਕ ਅੰਮ੍ਰਿਤ ਵੇਲੇ ਨਹੀਂ ਉੱਠੇ ਉਹ ਵੀ ਅੰਮ੍ਰਿਤ ਵੇਲੇ ਦਾ ਰਸ ਲੈਣ ਔਰ ਬਾਪੂ ਦੀਪ ਸਿੰਘ ਦੇ ਚਰਨਾਂ ਦੇ ਵਿੱਚ ਆਪਣੀਆਂ ਅਰਜ਼ੀਆਂ ਕਬੂਲ ਕਰਵਾ ਲੈਣ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਧੰਨ ਗੁਰੂ ਰਾਮਦਾਸ ਜੀ, ਧੰਨ ਬਾਬਾ ਦੀਪ ਸਿੰਘ ਜੀ। ਸਾਧ ਸੰਗਤ ਜੀ, ਜਦੋਂ ਵੀ ਅੰਮ੍ਰਿਤਸਰ ਸਾਹਿਬ ਆਓ, ਜਿੰਨੀ ਵਾਰੀ ਵੀ ਆਓ, ਇੱਕ ਵਾਰੀ ਜ਼ਰੂਰ ਬਾਬਾ ਦੀਪ ਸਿੰਘ ਚੈਰੀਟੇਬਲ ਟਰਸਟ, ਦਾਤਾ ਬੰਦੀ ਛੋੜ ਪਬਲਿਕ ਸਕੂਲ, ਰਾਮ ਤੀਰਥ ਰੋਡ ਵਿਖੇ ਚਰਨ ਪਾ ਕੇ ਜਾਓ ਔਰ ਆਪਣੀਆਂ ਅੱਖਾਂ ਦੇ ਨਾਲ ਆ ਕੇ ਵੇਖੋ ਕਿਵੇਂ ਇੱਥੇ ਸੇਵਾਵਾਂ ਦਾ ਕੁੰਭ ਚੱਲ ਰਿਹਾ। ਇੱਥੇ ਪਿਆਰਿਓ ਦਾਤਾ ਬੰਦੀ ਛੋੜ ਪਬਲਿਕ ਸਕੂਲ ਚੱਲ ਰਿਹਾ, ਜਿਸ ਸਕੂਲ ਦੇ ਵਿੱਚ ਬੱਚਿਆਂ ਨੂੰ ਦੋਵੇਂ ਤਰ੍ਹਾਂ ਦੀ ਪੜ੍ਹਾਈ, ਗੁਰਮਤ ਦੀ ਪੜ੍ਹਾਈ ਵੀ ਔਰ ਦੁਨਿਆਵੀ ਪੜ੍ਹਾਈ ਵੀ ਕਰਵਾਈ ਜਾ ਰਹੀ। CBSE ਸਕੂਲ ਹੈ ਔਰ ਬਿਲਕੁਲ ਨੋਰਮਲ ਜੀਆਂ ਫੀਸਾਂ ਬੱਚਿਆਂ ਕੋਲੋਂ ਲਈਆਂ ਜਾਂਦੀਆਂ ਨੇ। ਇਸ ਤੋਂ ਇਲਾਵਾ ਇਸ ਜਗ੍ਹਾ ਦੇ ਉੱਤੇ ਬਾਬਾ ਦੀਪ ਸਿੰਘ ਹੈਲਥ ਕੇਅਰ ਚੈਰੀਟੇਬਲ ਹਸਪਤਾਲ ਚੱਲ ਰਿਹਾ, ਜਿਸ ਹਸਪਤਾਲ ਦੇ ਵਿੱਚ 20 ਰੁਪਏ ਦੀ ਪਰਚੀ ਦੇ ਵਿੱਚ 2 ਦਿਨ ਦੀ ਦਵਾਈ ਔਰ ਜਿੰਨੇ ਵੀ ਇਲਾਜ ਨੇ ਇੱਕੋ ਛੱਤ ਥੱਲੇ ਹੋ ਰਹੇ ਨੇ। ਦੰਦਾਂ ਦੇ ਇਲਾਜ, ਅੱਖਾਂ ਦੇ ਇਲਾਜ, ਅਲਟਰਾਸਾਊਂਡ, ਐਕਸ-ਰੇ ਔਰ ਇਸ ਤੋਂ ਇਲਾਵਾ ਬੱਚਿਆਂ ਦੇ ਸਪੈਸ਼ਲਿਸਟ ਡਾਕਟਰ ਇੱਥੇ ਬੈਠਦੇ ਨੇ, ਸਕਿਨ ਦੇ ਸਪੈਸ਼ਲਿਸਟ ਡਾਕਟਰ ਇੱਥੇ ਬੈਠਦੇ ਨੇ ਔਰ ਜਿੰਨੇ ਵੀ ਇਲਾਜ ਨੇ ਇੱਕੋ ਛੱਤ ਦੇ ਥੱਲੇ ਬਿਲਕੁਲ ਲਾਗਤ ਮੁੱਲ ਦੇ ਨਾਲ ਹੋ ਰਹੇ। ਔਰ ਆਪਣੀਆਂ ਅੱਖਾਂ ਨਾਲ ਆ ਕੇ ਵੇਖੋ ਕਿਵੇਂ ਤੁਹਾਡੇ ਕਿਣਕੇ ਦੇ ਨਾਲ ਗੁਰੂ ਬਾਬਾ ਨਾਨਕ ਜੀ ਦੀ ਰਸੋਈ ਚੱਲ ਰਹੀ, ਜਿਸ ਰਸੋਈ ਦੇ ਰਾਹੀਂ ਤਕਰੀਬਨ 2500 ਤੋਂ ਵੀ ਵੱਧ ਪ੍ਰੇਮੀ ਰੋਜ਼ ਪ੍ਰਸ਼ਾਦਾ ਛਕਦੇ ਨੇ। ਇਸ ਤੋਂ ਇਲਾਵਾ ਗੁਰੂ ਬਾਬਾ ਨਾਨਕ ਜੀ ਦੀ ਚੱਲਦੀ ਫਿਰਦੀ ਰਸੋਈ, ਜਿਸ ਰਸੋਈ ਦੇ ਰਾਹੀਂ ਰੋਜ਼ਾਨਾ ਕਦੀ ਕਿਤੇ ਜਿੱਥੇ ਵੀ ਲੋੜ ਹੁੰਦੀ ਹੈ ਉਸ ਗੱਡੀ ਦੇ ਰਾਹੀਂ ਪ੍ਰਸ਼ਾਦਾ ਪਾਣੀ ਤਿਆਰ ਕਰਕੇ ਲੋੜਵੰਦ ਥਾਵਾਂ 'ਤੇ ਪਹੁੰਚਾਇਆ ਜਾਂਦਾ ਹੈ। ਇਸੇ ਸਥਾਨ ਦੇ ਉੱਤੇ ਬਾਬਾ ਦੀਪ ਸਿੰਘ ਫ੍ਰੀ ਟਿਫਨ ਸੇਵਾ ਚੱਲ ਰਹੀ, ਜਿਸ ਸੇਵਾ ਦੇ ਰਾਹੀਂ ਉਹ ਬਜ਼ੁਰਗ ਜਿਨ੍ਹਾਂ ਬਜ਼ੁਰਗਾਂ ਨੂੰ ਬੱਚਿਆਂ ਨੇ ਘਰੋਂ ਕੱਢ ਦਿੱਤਾ, ਅਸੀਂ ਜਿਹੜੇ ਸੁਣਦੇ ਹਾਂ ਰੋਜ਼, ਅਸੀਂ ਇਹੋ ਜਿਹੀ ਗਲਤੀ ਨਹੀਂ ਕਰਨੀ, ਪਰ ਜਿਨ੍ਹਾਂ ਨੇ ਅਣਜਾਣ ਪੁਣੇ ਦੇ ਵਿੱਚ ਇਹ ਗਲਤੀ ਕੀਤੀ, ਆਪਣੇ ਬਜ਼ੁਰਗਾਂ ਨੂੰ ਘਰੋਂ ਕੱਢ ਦਿੱਤਾ, ਪਿਆਰਿਓ ਖਾਣ ਨੂੰ ਉਹਨਾਂ ਦੇ ਕੋਲ ਕੁਝ ਨਹੀਂ, ਇੱਥੋਂ ਤੱਕ ਛੱਤ ਵੀ ਨਹੀਂ ਕਈਆਂ ਦੇ ਕੋਲ। ਉਹਨਾਂ ਦੇ ਘਰਾਂ ਦੇ ਵਿੱਚ ਦੁਪਹਿਰ ਦੇ ਵੇਲੇ ਟਿਫਨ ਵਿੱਚ ਪੈਕ ਕਰਕੇ 2 ਵੇਲੇ ਦਾ ਲੰਗਰ ਰੋਜ਼ ਪਹੁੰਚਾਇਆ ਜਾਂਦਾ ਹੈ।
ਔਰ ਤੁਹਾਡੇ ਦਿੱਤੇ ਦਸਵੰਧ ਦੇ ਨਾਲ ਪਿਆਰਿਓ ਹਰ ਮਹੀਨੇ ਵਿਧਵਾ ਬੀਬੀਆਂ ਨੂੰ ਫ੍ਰੀ ਰਾਸ਼ਨ ਦੇਣ ਦੀ ਸੇਵਾ ਵੀ ਹੁੰਦੀ। ਔਰ ਇਸੇ ਸਥਾਨ ਦੇ ਉੱਤੇ ਬਾਬਾ ਦੀਪ ਸਿੰਘ ਜੀ ਗੁਰਮਤਿ ਗਿਆਨ ਸੰਗੀਤ ਅਕੈਡਮੀ ਚੱਲ ਰਹੀ, ਜਿਸ ਅਕੈਡਮੀ ਦੇ ਰਾਹੀਂ ਬੱਚਿਆਂ ਨੂੰ ਗੁਰਮਤਿ ਦੀ ਸਿੱਖਿਆ, ਤਬਲੇ ਦੀ ਸਿਖਲਾਈ, ਕੀਰਤਨ ਦੀ ਸਿਖਲਾਈ, ਗੁਰਬਾਣੀ ਦੀ ਸੰਥਿਆ, ਅੰਮ੍ਰਿਤ ਵੇਲਾ ਸੰਭਾਲਣਾ, ਸੰਧਿਆ ਦਾ ਸਮਾਂ ਸੰਭਾਲਣਾ, ਜੀਵਨ ਉੱਚਾ ਸੁੱਚਾ, ਕਿਰਦਾਰ ਉੱਚਾ ਸੁੱਚਾ ਕਿਵੇਂ ਕਰਨਾ, ਇਹ ਸਾਰੀ ਸਿੱਖਿਆ ਦਿੱਤੀ ਜਾਂਦੀ। ਔਰ ਇਸ ਤੋਂ ਇਲਾਵਾ ਜੋ ਤੁਸੀਂ ਕਿਣਕਾ ਕਿਣਕਾ ਦਿੰਦੇ ਹੋ, ਤੁਹਾਡੇ ਕਿਣਕੇ ਨਾਲ ਬਿਲਕੁਲ ਦੂਜਾ ਯੂਨਿਟ ਬਿਲਕੁਲ ਨਾਲ ਹੀ ਰਾਮ ਤੀਰਥ ਰੋਡ ਦੇ ਬਿਲਕੁਲ ਨਾਲ ਹੀ ਦੂਸਰਾ ਯੂਨਿਟ ਜਿੱਥੇ ਜੀ ਦਇਆ ਪ੍ਰਵਾਨ ਪਾਰਕ ਦੀ ਉਸਾਰੀ ਚੱਲ ਰਹੀ। ਟੀਵੀ ਸਕਰੀਨ ਦੇ ਉੱਤੇ ਸਾਰੀਆਂ ਉਹ ਤਸਵੀਰਾਂ ਚੱਲ ਰਹੀਆਂ ਨੇ। ਇਹ ਜੀ ਦਇਆ ਪ੍ਰਵਾਨ ਪਾਰਕ ਦੇ ਵਿੱਚ ਜਿੱਥੇ ਪੰਛੀਆਂ ਨੂੰ ਦਾਣਾ ਪਾਉਣਾ, ਖਾਣਾ ਪਾਉਣਾ, ਇਹ ਕੰਮ ਹੋਇਆ ਕਰੇਗਾ। ਉੱਥੇ ਬਿਮਾਰ ਪੰਛੀਆਂ ਦੇ ਇਲਾਜ ਦਾ ਹਸਪਤਾਲ ਵੀ। ਇਸੇ ਜਗ੍ਹਾ ਦੇ ਉੱਤੇ ਸਰਾਂ ਦੀ ਉਸਾਰੀ ਕਿ ਜਦੋਂ ਵੀ ਸੰਗਤਾਂ ਬਾਹਰੋਂ ਆਉਣ ਦਰਸ਼ਨ ਕਰਨ ਗੁਰੂ ਰਾਮਦਾਸ ਜੀ ਦੇ ਘਰ ਦੇ, ਬਾਬਾ ਦੀਪ ਸਿੰਘ ਜੀ ਦੇ ਘਰ ਦੇ, ਅਤੇ ਸੰਗਤਾਂ ਇੱਥੇ ਆ ਕੇ ਰਿਹਾਇਸ਼ ਕਰਨ। ਸਟੇਸ਼ਨ ਤੋਂ, ਏਅਰਪੋਰਟ ਤੋਂ ਸੰਗਤਾਂ ਦੇ ਆਉਣ ਵਾਸਤੇ ਇੱਥੇ ਗੱਡੀਆਂ ਦਾ ਵੀ ਪ੍ਰਬੰਧ ਹੋ ਜਾਏਗਾ, ਜੋ ਗੱਡੀਆਂ ਤੁਹਾਨੂੰ ਬਾਅਦ ਵਿੱਚ ਦਰਬਾਰ ਸਾਹਿਬ ਦਰਸ਼ਨ ਕਰਾ ਕੇ ਫਿਰ ਇੱਥੇ ਲੈ ਆਇਆ ਕਰਨਗੀਆਂ। ਇਹ ਸਰਾਂ ਵੀ ਬਣ ਰਹੀ। ਇਸ ਤੋਂ ਇਲਾਵਾ ਇਸੇ ਸਥਾਨ 'ਤੇ ਬਾਬਾ ਦੀਪ ਸਿੰਘ ਸਾਹਿਬ ਜੀ ਦੇ ਨਾਮ ਦਾ ਵੱਡਾ ਗੁਰੂ ਘਰ ਗੁਰਦੁਆਰਾ ਸਾਹਿਬ ਵੀ, ਔਰ ਵੱਡਾ ਦੀਵਾਨ ਹਾਲ, ਜਿਸ ਦੀਵਾਨ ਹਾਲ ਦੇ ਵਿੱਚ 8 ਤੋਂ 10 ਹਜ਼ਾਰ ਸੰਗਤ ਦੇ ਪ੍ਰੇਮੀ ਬਹਿ ਸਕਣ। ਐਡਾ ਵਿਸ਼ਾਲ ਦੀਵਾਨ ਹਾਲ, ਉਹਦੀ ਵੀ ਕਾਰ ਸੇਵਾ ਪ੍ਰਾਰੰਭ ਹੋ ਚੁੱਕੀ ਹੈ। ਹੁਣ ਮੇਰੀ ਨਿਮਰਤਾ ਸਹਿਤ ਬੇਨਤੀ ਸੁਣਿਓ, ਇਹ ਜਿੰਨੀ ਵੀ ਕਾਰ ਸੇਵਾ ਚੱਲ ਰਹੀ ਹੈ, ਇਹ ਹੋ ਤੁਹਾਡੇ ਕਿਣਕੇ ਨਾਲ ਦਸਵੰਧ ਦੇ ਨਾਲ ਰਹੀ ਹੈ। ਔਰ ਇਹ ਮੇਰੀ ਬੇਨਤੀ ਪਿਆਰਿਓ, ਕੋਈ ਵੀ ਪ੍ਰੇਮੀ, ਕਈਆਂ ਦੇ ਮਨ ਦੇ ਅੰਦਰ ਭਾਵਨਾ ਹੁੰਦੀ ਹੈ ਸਾਡੇ ਬੱਚੇ ਦਾ ਜਨਮ ਦਿਨ ਜਾਂ ਸਾਡੀ ਮੈਰਿਜ ਐਨਵਰਸਰੀ ਹੈ, ਅਸੀਂ ਇੱਕ ਦਿਨ ਦੀ ਗੁਰੂ ਬਾਬਾ ਨਾਨਕ ਜੀ ਦੇ ਰਸੋਈ ਦੇ ਵਿੱਚ ਲੰਗਰ ਦੀ ਸੇਵਾ ਲੈਣੀ। ਔਰ ਇਸ ਤੋਂ ਇਲਾਵਾ ਜੇ ਤੁਹਾਡੇ ਮਨ ਦੇ ਵਿੱਚ ਇਹ ਉਤਸ਼ਾਹ ਜਾਗੇ ਕਿ ਅਸੀਂ ਜੋ ਬਜ਼ੁਰਗਾਂ ਦੇ ਲਈ ਟਿਫਨ ਦੀ ਸੇਵਾ ਹੁੰਦੀ ਹੈ, 2 ਵੇਲੇ ਦਾ ਲੰਗਰ ਜਾਂਦਾ ਟਿਫਨ ਵਿੱਚ ਪੈਕ ਹੋ ਕੇ, ਕੋਈ ਮਹੀਨੇ ਦੀ ਸੇਵਾ ਕਰਨੀ ਚਾਹਵੇ ਇੱਕ ਪਰਿਵਾਰ ਦੀ, ਜੋ ਆਪ ਜੀ ਮਹੀਨੇ ਦੀ ਸੇਵਾ ਵੀ ਆਪਣੀ ਝੋਲੀ 'ਚ ਪਵਾ ਸਕਦੇ ਹੋ। ਇਸ ਤੋਂ ਇਲਾਵਾ ਜਿਹੜੇ ਹਰ ਐਤਵਾਰ ਤੇ ਐਤਵਾਰ ਚੁਪਹਿਰਾ ਜਪ ਤਪ ਸਮਾਗਮ ਹੁੰਦੇ ਨੇ, ਜਾਂ 27 ਤਰੀਕ ਨੂੰ ਚੁਪਹਿਰਾ ਹੁੰਦਾ, ਉਹਦੇ ਵਿੱਚ ਕੋਈ ਲੰਗਰਾਂ ਦੀ ਸੇਵਾ ਕਰਨੀ ਚਾਹਵੇ। ਤੇ ਇਸ ਤੋਂ ਇਲਾਵਾ ਪਿਆਰਿਓ, ਜੇ ਤੁਹਾਡੇ ਮਨ ਦੇ ਵਿੱਚ ਆਵੇ ਇੱਥੇ ਸਹਿਜ ਪਾਠਾਂ ਦਾ ਪ੍ਰਵਾਹ ਵੀ ਦਿਨੇ ਰਾਤ ਚੱਲਦਾ, ਤੁਹਾਡੇ ਮਨ 'ਚ ਆਵੇ ਕਿ ਅਸੀਂ ਖੁਸ਼ੀ ਦੇ ਵਿੱਚ ਕੋਈ ਸਹਿਜ ਪਾਠ ਕਰਵਾਉਣਾ, ਤੇ ਸਹਿਜ ਪਾਠ ਵੀ ਇਸ ਅਸਥਾਨ 'ਤੇ ਅਸੀਂ ਜਿਹੜੇ ਪ੍ਰੇਮੀ ਨੇ ਉਹਨਾਂ ਦਾ ਕਰਦੇ ਹਾਂ। ਮੇਰੀ ਬੇਨਤੀ ਹੈ, ਮੋਢੇ ਨਾਲ ਮੋਢਾ ਜੋੜ ਕੇ ਸਾਥ ਦਿਓ। ਔਰ ਜਿਹੜਾ ਬਾਬਾ ਦੀਪ ਸਿੰਘ ਜੀ ਦਾ ਵੱਡਾ ਦੀਵਾਨ ਹਾਲ ਬਣ ਰਿਹਾ, ਮੈਂ ਬੇਨਤੀ ਕਰਦਾ ਆ ਰਿਹਾ ਕਿ 1 ਤੇਰੀ ਦੀ, 2 ਤੇਰੀਆਂ ਦੀ, 5 ਤੇਰੀਆਂ ਦੀ, 1300, ਭਾਵੇਂ 10 ਤੇਰੀਆਂ, 100 ਤੇਰੀਆਂ, ਜਿੰਨੀ ਗੁਰੂ ਨੇ ਤੁਹਾਨੂੰ ਵਿੱਤ ਦਿੱਤੀ ਹੈ ਨਾ, ਇਹ ਸਾਰੇ ਕਾਰਜ ਕਰੋੜਾਂ ਦੀ ਲਾਗਤ ਦੇ ਨਾਲ ਜੋ ਬਣ ਰਹੇ ਨੇ। ਤੇ ਇਹ ਉਦੋਂ ਹੀ ਪੋਸੀਬਲ ਨੇ ਸੇਵਾਵਾਂ ਜਦੋਂ ਤੁਸੀਂ ਪੂਰਾ ਸਹਿਯੋਗ ਦਿਓਗੇ। ਭਾਵੇਂ 1 ਤੇਰੀ, 2 ਤੇਰੀਆਂ, 50 ਤੇਰੀਆਂ, 100 ਤੇਰੀਆਂ, ਜਿੰਨੀ ਗੁਰੂ ਨੇ ਤੁਹਾਨੂੰ ਵਿੱਤ ਦਿੱਤੀ, ਇਸ ਵੇਲੇ ਆਪ ਜੀ ਫਿਰ ਆਪਣਾ ਦਸਵੰਧ, ਕਿਉਂਕਿ ਕਈ ਵਾਰੀ ਅਸੀਂ ਦਸਵੰਧ ਇਹੋ ਜਿਹੀਆਂ ਥਾਵਾਂ 'ਤੇ ਭੇਜਦੇ ਹਾਂ ਪਿਆਰਿਓ ਜਿੱਥੇ ਅੱਗੇ ਬੜੇ ਪ੍ਰਬੰਧ ਹੁੰਦੇ ਨੇ। ਅਸਲੀਅਤ ਦੇ ਵਿੱਚ ਦਸਵੰਧ ਦਿੱਤਾ ਉੱਥੇ ਥਾਂ ਪੈਂਦਾ ਜਿੱਥੇ ਸੱਚਮੁੱਚ ਲੋੜ ਹੈ। ਆਪਣੀਆਂ ਅੱਖਾਂ ਦੇ ਨਾਲ ਆ ਕੇ ਵੇਖੋ ਔਰ ਤੁਹਾਨੂੰ ਬੜੀ ਤਸੱਲੀ ਹੋਏਗੀ ਜਦੋਂ ਵੇਖੋਗੇ ਸਾਡਾ ਦਿੱਤਾ ਕਿਣਕਾ ਸਹੀ ਟਿਕਾਣੇ ਲੱਗ ਰਿਹਾ, ਸਹੀ ਜਗ੍ਹਾ ਦੇ ਉੱਤੇ ਯੂਜ਼ ਹੋ ਰਿਹਾ। ਤੇ ਇਹ ਸਾਰੀਆਂ ਸੇਵਾਵਾਂ ਤੁਸੀਂ ਟੀਵੀ ਸਕਰੀਨ ਦੇ ਉੱਤੇ ਅਕਾਊਂਟ ਡਿਟੇਲਾਂ ਚੱਲ ਰਹੀਆਂ ਨੇ, ਇਹਨਾਂ ਅਕਾਊਂਟਾਂ ਦੇ ਵਿੱਚ ਸੇਵਾ ਪਾ ਕੇ ਆਪ ਜੀ ਸਕਰੀਨ ਦੇ ਉੱਤੇ ਚੱਲ ਰਹੇ ਨੰਬਰਾਂ ਦੇ ਉੱਤੇ ਸੰਪਰਕ ਕਰ ਸਕਦੇ ਹੋ ਕਿ ਅਸੀਂ ਇੰਨੀ ਸੇਵਾ ਟਰਸਟ ਨੂੰ ਪਾਈ ਹੈ ਤਾਂ ਜੋ ਤੁਹਾਨੂੰ ਸਮੇਂ ਸਿਰ ਰਸੀਦ ਔਰ ਸਤਿਕਾਰ ਜੋ ਅਸੀਂ ਭੇਜ ਸਕੀਏ। ਜ਼ਰੂਰੀ ਬੇਨਤੀ, ਵਿਦੇਸ਼ ਦੀਆਂ ਸੰਗਤਾਂ, ਇੰਡੀਆ ਤੋਂ ਬਾਹਰ ਦੀਆਂ ਸੰਗਤਾਂ ਬਾਬਾ ਦੀਪ ਸਿੰਘ ਚੈਰੀਟੇਬਲ ਟਰਸਟ ਹੇਠ ਚੱਲ ਰਹੇ ਇਹਨਾਂ ਕਾਰਜਾਂ ਦੇ ਵਿੱਚ ਸਹਿਯੋਗ ਦਸਵੰਧ ਦੇਣ ਲਈ ਇਹਨਾਂ ਨੰਬਰਾਂ 'ਤੇ ਸੰਪਰਕ ਕਰ ਸਕਦੀਆਂ ਨੇ ਜੀ। ਆਪਣੀ ਸੇਵਾ ਤੁਸੀਂ ਸਾਨੂੰ ਗੂਗਲ ਪੇ, ਪੇਟੀਐਮ, ਫੋਨਪੇ ਵੀ ਕਰ ਸਕਦੇ। ਉਹ ਨੰਬਰ ਵੀ ਤੁਹਾਡੇ ਟੀਵੀ ਸਕਰੀਨ 'ਤੇ ਚੱਲ ਰਿਹਾ, 98 150 99513 98150 89513। ਮੇਰੀ ਬੇਨਤੀ, ਹਰ ਪਲ, ਹਰ ਘੜੀ, ਹਰ ਇੱਕ ਕਦਮ ਦੇ ਉੱਤੇ ਤੁਹਾਡੀਆਂ ਅਸੀਸਾਂ ਦੀ, ਤੁਹਾਡੀ ਬਖਸ਼ੀਸ਼ ਦੀ ਲੋੜ ਹੈ। ਔਰ ਮੋਢੇ ਨਾਲ ਮੋਢਾ ਜੋੜ ਕੇ ਜਦੋਂ ਤੁਸੀਂ ਸਾਥ ਦਿਓਗੇ, ਜਿਹੜਾ ਸਾਡਾ ਮਿਸ਼ਨ ਹੈ
ਆਪ ਸਵਰੋ ਪਰਿਵਾਰ ਸਵਾਰੋ ਸਮਾਜ ਆਪੇ ਹੀ ਸਵਰ ਜਾਏਗਾ। ਔਰ ਜਿਹੜਾ ਦੂਜਾ ਮਿਸ਼ਨ ਕਿ ਘੱਟ ਤੋਂ ਘੱਟ 113 ਥਾਵਾਂ ਦੇ ਉੱਤੇ ਇਹ ਯੂਨਿਟ ਖੋਲ੍ਹਣ, ਇਹ ਮਿਸ਼ਨ ਵਿੱਚ ਅਸੀਂ ਕਾਮਯਾਬ ਹੋ ਜਾਵਾਂਗੇ। ਪਰ ਹੋਵਾਂਗੇ ਉਦੋਂ ਹੀ ਜਦੋਂ ਤੁਸੀਂ ਪੂਰਾ ਆਪਣੇ ਪਰਿਵਾਰਕ ਮੈਂਬਰਾਂ ਦੇ ਵਾਂਗ ਮੋਢੇ ਨਾਲ ਮੋਢਾ ਜੋੜ ਕੇ ਸਾਥ ਦਿਓਗੇ। ਇਹ ਮੈਸੇਜ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦੇਣਾ ਜੀ, ਤਾਂ ਜੋ ਇਹ ਸੇਵਾਵਾਂ ਦੇ ਕਾਰਜ ਨਿਰੰਤਰਤਾਈ ਦੇ ਨਾਲ ਜਾਰੀ ਰਹਿ ਸਕਣ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਹਰ ਐਤਵਾਰ ਤੇ ਐਤਵਾਰ ਦਾਤਾ ਬੰਦੀ ਛੋੜ ਪਬਲਿਕ ਸਕੂਲ, ਬਾਬਾ ਦੀਪ ਸਿੰਘ ਚੈਰੀਟੇਬਲ ਟਰਸਟ, ਰਾਮ ਤੀਰਥ ਰੋਡ, ਸ੍ਰੀ ਅੰਮ੍ਰਿਤਸਰ ਸਾਹਿਬ ਵਿਖੇ ਚੁਪਹਿਰਾ ਜਪ ਤਪ ਸਮਾਗਮ ਕਰਵਾਇਆ ਜਾਂਦਾ ਹੈ। ਔਰ ਸਾਰੀਆਂ ਸੰਗਤਾਂ ਨੂੰ ਭਲੀ ਭਾਂਤ ਪਤਾ ਹੈ, ਜਦੋਂ ਸੰਗਤਾਂ ਭਾਵਨਾ ਦੇ ਨਾਲ, ਸ਼ਰਧਾ ਦੇ ਨਾਲ ਗੁਰੂ ਪਿਤਾ ਜੀ ਦੀ ਗੋਦ ਦੇ ਵਿੱਚ ਬਹਿ ਕੇ ਬਾਬਾ ਦੀਪ ਸਿੰਘ ਜੀ ਦੀਆਂ ਵਡਿਆਈਆਂ ਕਰਦੀਆਂ ਨੇ ਔਰ ਬਾਬਾ ਦੀਪ ਸਿੰਘ ਜੀ ਦੇ ਚਰਨਾਂ ਦੇ ਵਿੱਚ ਹਾਜ਼ਰੀਆਂ ਭਰਦੀਆਂ ਨੇ, ਗੁਰੂ ਪਿਤਾ ਜੀ ਦੀ ਗੋਦ ਵਿੱਚ ਬਹਿ ਕੇ ਸੰਗਤਾਂ 5 ਪਾਠ ਜਪਜੀ ਸਾਹਿਬ, 2 ਪਾਠ ਚੌਪਈ ਸਾਹਿਬ, 1 ਪਾਠ ਸੁਖਮਨੀ ਸਾਹਿਬ, ਜਦੋਂ ਸੰਗਤਾਂ ਮਿਲ ਕੇ ਪਿਆਰ ਨਾਲ ਕਰਦੀਆਂ, ਚੁਪਹਿਰਾ ਕੱਟਦੀਆਂ ਨੇ, ਜਪ ਤਪ ਸਮਾਗਮ ਵਿੱਚ ਹਾਜ਼ਰੀਆਂ ਭਰਦੀਆਂ ਨੇ। ਔਰ ਬਾਬਾ ਦੀਪ ਸਿੰਘ ਜੀ ਫਿਰ ਸਾਰਿਆਂ ਦੇ ਬੰਧਨਾਂ ਨੂੰ ਕੱਟਦੇ ਨੇ। ਤੁਸੀਂ ਚੁਪਹਿਰੇ ਕੱਟਦੇ ਹੋ, ਬਾਬਾ ਦੀਪ ਸਿੰਘ ਜੀ ਤੁਹਾਡੀ ਗਰੀਬੀ ਨੂੰ ਕੱਟਦੇ ਨੇ। ਤੁਸੀਂ ਚੁਪਹਿਰੇ ਕੱਟਦੇ ਹੋ, ਬਾਬਾ ਦੀਪ ਸਿੰਘ ਤੁਹਾਡੀਆਂ ਬਿਮਾਰੀਆਂ ਨੂੰ ਕੱਟਦੇ ਨੇ। ਮੈਂ ਹਜ਼ਾਰਾਂ ਤੁਹਾਨੂੰ ਪ੍ਰੇਮੀ ਇਹੋ ਜਿਹੇ ਮਿਲਾ ਸਕਦਾ ਜਿਹੜੇ ਹਰ ਐਤਵਾਰ ਤੇ ਐਤਵਾਰ ਜਦੋਂ ਦੇ ਰਾਮ ਤੀਰਥ ਰੋਡ ਆਉਣੇ ਸ਼ੁਰੂ ਹੋਏ ਨੇ, ਕਿਵੇਂ ਕਿਵੇਂ ਬਾਬਾ ਦੀਪ ਸਿੰਘ ਜੀ ਨੇ ਪ੍ਰਤੱਖ ਹੋ ਕੇ ਉਹਨਾਂ ਦੇ ਬੰਧਨ ਕੱਟੇ ਨੇ। ਅੱਗੇ ਅਸੀਂ ਚੁਪਹਿਰਾ ਕਰਦੇ ਸਾਂ ਮਹੀਨੇ ਵਿੱਚ ਇੱਕ ਵਾਰੀ, ਹਰ ਮਹੀਨੇ ਦੀ 27 ਤਰੀਕ ਨੂੰ। ਹੁਣ ਉਹ ਵੀ ਚੁਪਹਿਰਾ ਹੁੰਦਾ, 27 ਨੂੰ ਵੱਡਾ ਚੁਪਹਿਰਾ ਹੁੰਦਾ ਬਾਬਾ ਦੀਪ ਸਿੰਘ ਜੀ ਦੇ ਆਗਮਨ ਪੁਰਬ ਦੇ ਸੰਬੰਧ 'ਚ। ਪਰ 4 ਚੁਪਹਿਰੇ ਹੋਰ ਬਾਪੂ ਦੀਪ ਸਿੰਘ ਨੇ ਝੋਲੀ 'ਚ ਪਾਤੇ। ਜਿਹੜੀ ਅਰਦਾਸ ਅੱਗੇ 5 ਮਹੀਨੇ ਲੱਗ ਜਾਂਦੇ ਸੀ, ਮੰਨ ਲਓ ਕੋਈ ਪ੍ਰੇਮੀ ਕਹਿੰਦਾ ਸੀ ਮੈਂ 5 ਚੁਪਹਿਰੇ ਕੱਟਣੇ ਨੇ, 5 ਮਹੀਨਿਆਂ 'ਚ ਕੱਟੇ ਜਾਂਦੇ ਸੀ। ਹੁਣ ਮਹੀਨੇ ਦੇ ਵਿੱਚ ਹੀ 5 ਚੁਪਹਿਰੇ ਕੱਟੇ ਜਾਂਦੇ ਨੇ। ਉਹੋ ਹੀ ਅਰਦਾਸ ਮਹੀਨੇ ਦੇ ਵਿੱਚ ਪੂਰੀ ਹੋ ਜਾਂਦੀ ਗੁਰੂ ਜੀ ਦੀ ਕਿਰਪਾ ਨਾਲ। ਇਹ ਮੇਰੀ ਬੇਨਤੀ ਹੈ ਪਿਆਰਿਓ, ਹਰ ਐਤਵਾਰ ਨੂੰ ਸਵੇਰੇ 11 ਤੋਂ 3:30 ਵਜੇ ਤੱਕ, ਪੌਣੇ 11 ਤੋਂ 11 ਵਜੇ ਤੱਕ ਕਥਾ ਹੋ ਜਾਇਆ ਕਰੇਗੀ। ਸਾਰੇ ਪਰਿਵਾਰਕ ਮੈਂਬਰ 10:30 ਲਾਸਟ ਪਹੁੰਚ ਜਾਇਆ ਕਰੋ। ਪੂਰੇ ਚੁਪਹਿਰਾ ਜਪ ਤਪ ਸਮਾਗਮ 'ਚ ਹਾਜ਼ਰੀ ਭਰਨੀ। 11 ਤੋਂ ਲੈ ਕੇ 2 ਵਜੇ ਤੱਕ 5 ਪਾਠ ਜਪਜੀ ਸਾਹਿਬ ਜੀ ਦੇ, 2 ਚੌਪਈ ਸਾਹਿਬ ਜੀ ਦੇ ਨਾਲ 1 ਪਾਠ ਸੁਖਮਨੀ ਸਾਹਿਬ ਜੀ ਦਾ। ਉਸ ਤੋਂ ਬਾਅਦ ਤਕਰੀਬਨ 2 ਤੋਂ ਲੈ ਕੇ 3, ਸਵਾ 3 ਤੱਕ ਦਾਸ ਕੀਰਤਨ ਦੀ ਹਾਜ਼ਰੀ। 3:30 ਵਜੇ ਤੱਕ ਪੂਰੀ ਸਮਾਪਤੀ ਹੋ ਜਾਇਆ ਕਰੇਗੀ। ਆਓ ਭਾਗਾਂ ਵਾਲਿਓ, ਬੰਧਨ ਕਟਵਾਉਣ ਦਾ ਸਮਾਂ, ਬਾਪੂ ਦੀਪ ਸਿੰਘ ਦੀਆਂ ਖੁਸ਼ੀਆਂ ਲੈਣ ਦਾ ਸਮਾਂ। ਕੋਈ ਵੀ ਰਹਿ ਨਾ ਜਾਇਓ। ਜਿਹਦੀਆਂ ਫਾਈਲਾਂ ਅਜੇ ਨਹੀਂ ਨਾ ਲੱਗੀਆਂ, ਚੁਪਹਿਰਿਆਂ ਵਿੱਚ ਆ ਕੇ ਆਪਣੀਆਂ ਫਾਈਲਾਂ ਬਾਪੂ ਦੀਪ ਸਿੰਘ ਦੇ ਚਰਨਾਂ ਦੇ ਵਿੱਚ, ਅਰਜ਼ੀਆਂ ਆਪਣੇ ਬਾਪੂ ਦੀਪ ਸਿੰਘ ਦੇ ਚਰਨਾਂ ਦੇ ਵਿੱਚ ਲਵਾਓ। ਬਾਪੂ ਨੇ ਤੁਹਾਡੀ ਇੱਕ ਇੱਕ ਦੀ ਅਰਜ਼ੀ ਕਬੂਲ ਕਰ ਲੈਣੀ ਹੈ। ਇਹ ਮੇਰੀ ਪੱਕੀ ਗਰੰਟੀ ਹੈ। ਮੈਨੂੰ ਪੱਕਾ ਵਿਸ਼ਵਾਸ ਹੈ ਆਪਣੇ ਬਾਬਾ ਦੀਪ ਸਿੰਘ ਜੀ ਦੇ ਉੱਤੇ। ਇਹ ਜਿਹੜੇ ਵੀ ਚੁਪਹਿਰਾ ਜਪ ਤਪ ਸਮਾਗਮ ਨੇ, ਇਹ ਸਾਡੇ YouTube ਚੈਨਲ ਭਾਈ ਅਮਨਦੀਪ ਸਿੰਘ ਜੀ ਓਫੀਸ਼ੀਅਲ ਚੈਨਲ ਔਰ ਫੇਸਬੁੱਕ ਪੇਜ ਭਾਈ ਅਮਨਦੀਪ ਸਿੰਘ ਬੀਬੀ ਕੋਲਾਂ ਵਾਲੇ, ਇਹ ਦੋਵੇਂ ਸੋਸ਼ਲ ਮੀਡੀਆ ਪਲੇਟਫਾਰਮਸ ਦੇ ਉੱਤੇ ਇਹ ਲਾਈਵ ਦਿਖਾਏ ਜਾਂਦੇ ਨੇ। ਇਹ ਮੈਸੇਜ ਨੂੰ ਵੱਧ ਤੋਂ ਵੱਧ ਸ਼ੇਅਰ ਕਰਿਓ ਔਰ ਹਰ ਐਤਵਾਰ ਆ ਕੇ ਰਾਮ ਤੀਰਥ ਰੋਡ ਹਾਜ਼ਰੀਆਂ ਭਰਿਆ ਕਰੋ। ਬਾਪੂ ਦੀਪ ਸਿੰਘ ਦੀਆਂ ਖੁਸ਼ੀਆਂ ਲਿਆ ਕਰੋ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇੱਕ ਤੇ ਇਹ ਨਵੀਂ ਚਿਪ ਆ ਗਈ, ਜਿਹੜੇ ਲਾਈਵ ਤੁਸੀਂ ਵੇਖ ਰਹੇ ਹੋ, ਜਪਜੀ ਸਾਹਿਬ ਤੇ ਚੌਪਈ ਸਾਹਿਬ ਜੀ ਦਾ ਇਹਦੇ ਵਿੱਚ ਪਾਠ ਹੈ। ਨੰਬਰ ਹੈ 9875909004 9875909004। ਇਹ ਨੰਬਰ ਦੇ ਉੱਤੇ ਸੰਪਰਕ ਕਰਕੇ ਤੁਸੀਂ ਆਪੋ ਆਪਣੇ ਘਰਾਂ 'ਚ ਕੋਰੀਅਰ ਦੇ ਰਾਹੀਂ ਇਹ ਚਿਪ ਮੰਗਵਾ ਸਕਦੇ ਹੋ। ਪਹਿਲੀਆਂ ਵੀ ਚਿੱਪਾਂ ਨੇ ਸੁਖਮਨੀ ਸਾਹਿਬ ਜੀ ਦਾ ਪਾਠ, ਹੋਰ ਅੰਮ੍ਰਿਤ ਵੇਲੇ ਦੀਆਂ, ਨਾਲ ਧੰਨ ਗੁਰੂ ਰਾਮਦਾਸ ਮੈਂ ਤੇਰਾ, ਬਾਬਾ ਦੀਪ ਸਿੰਘ ਮੈਂ ਤੇਰਾ। ਸੰਗਤਾਂ ਆਪ ਜੀ ਆਪੋ ਆਪਣੇ ਘਰਾਂ ਵਿੱਚ ਲਾਓ ਤੇ ਹਰ ਵੇਲੇ ਇਹ ਵਾਈਬ੍ਰੇਸ਼ਨ ਬਣੀ ਰਹਿੰਦੀ ਸਿਮਰਨ ਦੀ, ਬੰਦਗੀ ਦੀ। ਇਸ ਤੋਂ ਇਲਾਵਾ ਇਹ ਪੈਨ ਡਰਾਈਵ ਹੈ, ਇਹ ਪੈਨ ਡਰਾਈਵ ਨਵੀਂ ਆਈ ਹੈ ਜਿਹਦੇ ਵਿੱਚ ਅੰਮ੍ਰਿਤ ਵੇਲੇ ਦੇ ਕੀਰਤਨ ਨੇ, ਹੋਰ ਵੀ 4-5 ਪਹਿਲੀਆਂ ਪੈਨ ਡਰਾਈਵਾਂ ਨੇ। ਜਿਹੜਾ ਵੀ ਕੋਈ ਪ੍ਰੇਮੀ ਮੰਗਵਾਉਣਾ ਚਾਹੁੰਦਾ ਹੋਵੇ, ਨੰਬਰ ਉਹੀ ਹੈ ਜੋ ਟੀਵੀ ਸਕਰੀਨ ਤੇ ਵੀ ਚੱਲ ਰਿਹਾ, ਭਾਵੇਂ ਉਹਨਾਂ ਨੰਬਰਾਂ ਤੇ ਸੰਪਰਕ ਕਰ ਲਿਓ। ਤੇ ਜਿਹੜਾ ਮੈਂ ਬੋਲਿਆ 9875909004, ਭਾਵੇਂ ਉਹਦੇ ਤੇ ਸੰਪਰਕ ਕਰ ਲਿਓ। ਇਹ ਕਿਤਾਬ ਕੁਦਰਤ ਕੇ ਸਭ ਬੰਦੇ, ਚੌਥੀ ਕਿਤਾਬ ਹੈ ਦਾਸ ਵੱਲੋਂ ਲਿਖੀ ਹੋਈ। ਇਹ ਵੀ ਆਪ ਜੀ ਕੋਰੀਅਰ ਦੇ ਰਾਹੀਂ ਆਪੋ ਆਪਣੇ ਘਰਾਂ 'ਚ ਮੰਗਵਾ ਸਕਦੇ ਹੋ।
ਭਾਈ ਅਮਨਦੀਪ ਸਿੰਘ ਜੀ ਨੂੰ ਆਪ ਜੀ ਸੋਸ਼ਲ ਮੀਡੀਆ ਤੇ ਵੀ ਫੋਲੋ ਕਰ ਸਕਦੇ ਹੋ ਜੀ। ਭਾਈ ਸਾਹਿਬ ਦੇ ਰੋਜ਼ਾਨਾ ਦੇ ਸਮਾਗਮਾਂ ਦੀ ਜਾਣਕਾਰੀ ਅਤੇ ਆਪ ਸਵਰੋ, ਪਰਿਵਾਰ ਸਵਾਰੋ, ਸਮਾਜ ਆਪੇ ਹੀ ਸੰਵਰ ਜਾਏਗਾ। ਇਸ ਪ੍ਰਚਾਰ ਦਾ ਹਿੱਸਾ ਬਣਨ ਦੇ ਲਈ ਆਪ ਜੀ 7274000061 ਇਸ ਨੰਬਰ ਤੇ ਆਪਣਾ ਨਾਮ ਅਤੇ ਆਪਣੇ ਸ਼ਹਿਰ ਦਾ ਨਾਮ ਲਿਖ ਕੇ WhatsApp ਕਰੋ ਅਤੇ ਇਹ ਨੰਬਰ ਵੀ ਆਪਣੇ ਮੋਬਾਈਲ ਤੇ ਸੇਵ ਕਰਨ ਦੀ ਕਿਰਪਾਲਤਾ ਕਰੋ ਜੀ। ਧੰਨਵਾਦ।